अस्सलाम वालेकुम जी। ਅਸੀਂ ਇਸ ਟਾਈਮ ਖਲੋਤੇ ਹਾਂ ਜੀ ਸਾਡਾ ਗਰਾਈ ਪਿੰਡ ਆ ਲਾਗੇ। ਸਾਡੇ ਪਿੰਡ ਤੋਂ ਕੋਈ 20 ਮਰਬੇ ਤੇ 449 ਗਾਵ ਦੇ ਇਹ ਜੀ ਚਾਰ ਪਿੰਡ ਆ ਜਿਹੜੇ 1901 ਦੇ ਵਿੱਚ ਗੁਜਰਾਤ ਉੱਠ ਕੇ ਆਏ ਸੀ। ਉਹਨਾਂ ਚਾਰ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਆ ਜੀ 449। ਅਸੀਂ ਇਸ ਟਾਈਮ ਖਲੋਤੇ ਹਾਂ ਜੀ 449 ਦੇ ਵਿੱਚ ਚੌਧਰੀ ਅਰਫਾਨ ਗੁੱਜਰ ਦੇ ਡੇਰੇ। ਚੌਧਰੀ ਅਰਫਾਨ ਗੁੱਜਰ ਦਾ ਤਾਰਫ ਤੁਹਾਨੂੰ ਰਾਣਾ ਸਾਹਿਬ ਕਰਾਉਣਗੇ ਪੂਰਾ, ਤੇ ਇਹਨਾਂ ਦਾ ਸ਼ੌਕ ਤੁਹਾਨੂੰ ਦਿਖਾਉਂਦੇ ਆ ਮੱਝਾਂ ਦਾ, ਝੋਟੀਆਂ ਦਾ, ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਚੱਲ ਗਿਆ ਆ ਜੀ ਚੌਧਰੀ ਅਰਫਾਨ ਸਾਹਿਬ ਨੇ ਜਿਹੜਾ ਡੰਗਰਾਂ ਦਾ ਬਣਾਇਆ ਹੈ ਨਾ ਹਵੇਲੀ ਪੂਰਾ ਫਾਰਮ, ਤੇ ਇਹਦੇ 'ਚ ਕੀ ਡੰਗਰਾਂ ਦੇ ਉੱਤੇ ਇਹਨਾਂ ਨੇ ਤਕਨੀਕਾਂ ਲਾਈਆਂ ਵੀ ਕੀ ਫਾਇਦਾ ਕੀ ਨੁਕਸਾਨ ਆ। ਸਾਡੇ ਦੇਖਣ ਵਾਲਿਆਂ ਨੂੰ ਫਾਇਦਾ ਹੋਊਗਾ, ਜਿਹੜੇ ਕੋਈ ਮੱਝਾਂ ਦੇ ਕੋਈ ਡੰਗਰਾਂ ਦੇ ਸ਼ੌਕੀਨ ਆ, ਉਹਨਾਂ ਨੇ ਕੋਈ ਵਾੜਾ ਛੜਾ ਬਣਾਉਣਾ ਹੋਵੇ, ਕੋਈ ਉਹ ਬਿਲਡਿੰਗ ਤਿਆਰ ਕਰਨੀ ਹੋਵੇ, ਤੇ ਕਿਹੜੀ ਕਿਹੜੀ ਗੱਲਾਂ ਨੂੰ ਸਾਹਮਣੇ ਰੱਖਣਾ, ਉਹ ਵੀ ਅਸੀਂ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ। ਠੀਕ ਹੈ, 2 ਇੰਚ ਬਣਾਈਏ ਉਹ ਤੋਂ ਗੱਲਬਾਤ ਕਰਨ ਤੋਂ ਬਾਅਦ ਫਿਰ ਕੱਲੀ ਚੀਜ਼ ਅਰਫਾਨ ਸਾਹਿਬ ਆਪ ਅਸੀਂ ਨਾ ਜਿਸ ਟਾਈਮ ਦੁਪਹਿਰਾ ਟਿਕਿਆ ਹੋਇਆ ਤੇ ਅਸੀਂ ਦੂਏ ਪਏ ਹਾਂ ਗਰਮੀ ਦੇ ਵਿੱਚ ਮਾਸ਼ਾਅੱਲਾ, ਤੇ ਗਾਈਆਂ ਦੇ ਉੱਤੇ ਦਿਖਾ ਫੁਹਾਰੇ ਲੱਗੇ, ਗਾਈਆਂ ਦੇ ਭਾਫ ਜੀ ਚੱਲ ਰਹੀ ਹੈ ਠੰਡੇ ਪਾਣੀ ਦੀ, ਤੇ ਉਹਨਾਂ ਦੇ ਭਾਅ ਤਾਂ ਇੱਥੇ ਮਰੀ ਬਣਿਆ। ਜੀ ਇਨਸਾਫ ਕੀਤਾ ਹੈ ਤੁਸੀਂ, ਡੰਗਰਾਂ ਦਾ ਇਨਸਾਫ ਕੀਤਾ। ਅੱਛਾ, ਇਸ ਪਾਸੇ ਇਹ ਗਾਈਆਂ ਸਾਰੀਆਂ, ਇਹ ਨਸਲ ਕਿਹੜੀ ਹੈ ਜੀ? ਇਹ ਜੀ ਨਸਲ ਹੈ ਫਰੀਜ਼ੀਅਨ ਜ਼ਿਆਦਾ। ਅੱਛਾ, ਫਰੀਜ਼ੀਅਨ ਹੀ ਹੈ। ਇਸ ਤੋਂ ਇਲਾਵਾ ਅਸੀਂ ਨਾ ਕ੍ਰਾਸ ਬਰੀਡ ਆਮ ਸਾਈਵਾਲ ਚੋਰਸਤਾਨੀ ਗਾਵਾਂ ਤੋਂ ਕਿੱਲੇ ਸਿੰਮਣ ਵਾਸਤੇ ਇਹ ਗਾਵਾਂ ਤਿਆਰ ਕੀਤੀਆਂ। ਅੱਛਾ, ਜਿਹੜੀਆਂ ਤਾਂ ਫੁਹਾਰੇ ਦੇ ਥੱਲੇ ਖਲੋਤੀਆਂ ਉਹ ਹੌਂਕਦੀਆਂ ਨੇ, ਜਿਹੜੀ ਉਹ ਹੁਣ ਆਪਣੀ ਮਰਜ਼ੀ ਤੋਂ ਪਰਾਂ ਬੈਠੀਆਂ ਉਹ ਫਿਰ ਹੌਂਕਣ, ਉਹ ਅਜੇ ਥੋੜਾ ਜਿਹਾ ਨਾ ਆਪਣੀ ਉਸ ਜ਼ਿਆਦਾ ਤੋਂ ਬਰਦਾਸ਼ਤ ਨਹੀਂ ਹੁੰਦਾ, ਜ਼ਿਆਦਾ ਅੱਛਾ ਉਹ ਆ ਜਾਣਗੀਆਂ ਫੁਹਾਰੇ ਇਹ ਸੁਣਨਾ ਤੇ ਤੁਸੀਂ ਕਹੋਗੇ ਵੀ ਗੱਲ ਮੱਝਾਂ ਦੀ ਕਰਕੇ ਕੈਮਰੇ ਨਾਲ ਤੁਸੀਂ ਕਹੋਗੇ ਵੀ ਗੱਲ ਮੱਝਾਂ ਦੀ ਕਰਕੇ ਤੇ ਦਿਖਾਣ ਸਾਨੂੰ ਗਾਈਆਂ ਲੱਗ ਗਏ। ਨਹੀਂ, ਐਸੀ ਕੋਈ ਗੱਲ ਨਹੀਂ, ਕੈਮਰਾਮੈਨ ਨੇ ਦਿਖਾਇਆ ਨੂੰ ਆ ਮਾਸ਼ਾਅੱਲਾ ਇਹਨਾਂ ਦੀਆਂ ਅਰਫਾਨ ਸਾਹਿਬ ਦੀਆਂ ਮੱਝਾਂ ਵੀ ਇੱਧਰ ਬੱਚੇ ਵੱਖਰੇ ਆ ਤੇ ਮਾਵਾਂ ਨੂੰ ਦੀਆਂ ਬੱਚੇ। ਇਹ ਜੀ ਕੋਈ ਵੰਡ ਖਾਸ ਕੀਤੀ ਹੋਈ ਹੈ ਜਾਂ ਇਦਾਂ ਹੀ ਯਾਰ? ਇਹ ਜੀ ਇੱਧਰ ਸਾਰੀਆਂ ਮਿਲਦੀਆਂ ਨੇ ਅੱਛਾ ਜਾਂ ਜਿਹੜੀਆਂ ਦੇਖੋ ਸੋਨ ਦੇ ਕਰੀਬ ਨੇ। ਅੱਛਾ, ਇਹ ਚੰਗੀਆਂ ਮੱਝਾਂ ਨੇ ਇੱਧਰ ਨੇ। ਠੀਕ ਆ, ਅਸੀਂ ਟੁਰਿਆ ਚੱਲ। ਇਹ ਗੱਲ ਆਮ ਨਹੀਂ ਪੂਰਾ ਹਾਂ ਸਾਰਾ ਨਹੀਂ ਉਹ ਗੁਜ਼ਾਰਾ ਕੀਤੇ। ਨਹੀਂ ਮਾਸ਼ਾਅੱਲਾ ਬਹੁਤ ਸੋਹਣੀ ਚੀਜ਼ ਆ, ਚਾਹ ਰਹੇ ਨੇ। ਅੱਛਾ ਉਹ ਤੁਹਾਡੇ ਕੋਲ ਤੁਹਾਡੇ ਦਿਮਾਗ 'ਚ ਗੱਲ, ਬਸ ਸਾਨੂੰ ਤਾਂ ਵੇਖਣ 'ਚ ਬਹੁਤ ਕਦੋਂ ਦਾ ਲਿਆ ਤਾਂ ਹੁਣ ਥੋੜੇ ਅੱਗੇ ਇੱਧਰ ਹੁਣ ਅੱਛਾ ਉਹ ਤੁਹਾਡੀ ਆਪਣੀ ਤਰਫੀ ਹੋਊਗੀ। ਅੱਛਾ ਨਾ, ਜੇ ਅਸੀਂ ਉਹ ਜਿਹੜੀ ਇਹ ਦੇਖਣੀ ਵੀ ਸਹੀ ਮਾਸ਼ਾਅੱਲਾ ਇਹ ਝੋਟੀ, ਹਾਂ ਇਹ ਸਾਡੀਆਂ ਜਿਹੜੀਆਂ ਪੰਜਵੇਂ ਸੂਏ ਆ ਉਹ ਵੀ ਇਸ ਕੱਦ ਕਾਠ ਤੇ ਇਸ ਸਰੋਤ 'ਚ ਨੇ। ਤੁਹਾਡੀ ਮਾਸ਼ਾਅੱਲਾ ਪਹਿਲਣਾ, ਕਿਉਂ ਤੁਸੀਂ ਇਸ ਦੇ ਬਾਰੇ ਜਾਣਦੇ ਆ, ਇਹੀ ਤਾਂ ਗੁਰ ਤੁਹਾਡੇ ਤੋਂ ਲੈਣਾ ਹੈ ਵੀ ਡੰਗਰ ਦੀ ਸਾਂਭ ਕਿਵੇਂ ਕਰਨੀ ਹੈ। ਇਸ ਦੀ ਉਮਰ ਕਿੰਨੀ ਹੈ? ਇਹਦੀ ਜੀ ਇਹ ਤਕਰੀਬਨ 6 ਹੋ ਗਈ। ਅਸੀਂ ਨਾਰਮਲੀ ਸਾਡੀਆਂ ਨੂੰ ਜਾਂ ਪਹਿਲਾਂ ਦੋਂਦੀਆਂ ਇਹ ਤੁਸੀਂ ਜੋ ਪੁੱਛਣਾ ਚਾਹ ਰਹੇ ਹੋ ਨਾ, ਮੈਂ ਚਾਹਨਾ ਵੀ ਇੱਕ ਵਾਰੀ ਡੰਗਰ ਦਿਖਾ ਕੇ ਫਿਰ ਬੈਠ ਕੇ ਅਸੀਂ ਤੁਹਾਨੂੰ ਦੋਵਾਂ ਨੂੰ ਕਹਿਣਾ ਵੀ ਐਸੀਆਂ ਗੱਲਾਂ ਕਰੋ ਜਿਹੜੀਆਂ ਦੇਖਣ ਵਾਲਿਆਂ ਨੂੰ ਫਾਇਦਾ ਹੋਵੇ, ਤੇ ਹਜੇ ਸਿਰਫ ਅਸੀਂ ਡੰਗਰ ਅੱਛਾ ਇੱਕ ਵਾਰ ਤਾਂ ਸਿਰਫ ਅਸੀਂ ਬਾੜਾ ਦਿਖਾ ਰਹੇ ਇੱਥੇ ਸ਼ਾਮ ਨੂੰ ਹੋਣਗੀਆਂ ਉੱਪਰਲੇ ਖੁੱਲੇ ਬਾੜੇ। ਅੱਜ ਸ਼ਾਮ ਨੂੰ ਇੱਥੇ ਆ ਗਏ ਨੇ। ਹਾਂ, ਰਾਤ ਤੱਕ ਅਸੀਂ ਸੋਲਰ ਤੇ ਲਾ ਕੇ ਨਾ ਅੱਛਾ ਉਹ ਤਿੰਨ ਦੀ ਨਾਲ ਲੱਗੀ। ਅੱਛਾ, ਚਾਰ ਦੀ ਪਰ ਬਣਾਈ ਹੋਦੀ
ਉੱਪਰ ਆਪਣੇ ਨਾਲ ਵਾਸਤੇ ਉੱਪਰ ਉੱਥੇ ਉਤਨਾ ਲੈ ਉਸ ਤੋਂ ਬਾਅਦ ਮਜ਼ਾ ਜਿਹੜੀ ਅੱਛਾ ਉਹ ਹੌਦੀ ਬੜੀ ਵੀਆਈਪੀ ਬਣੀ ਆ ਅਸੀਂ ਥੋੜੀ ਜਿਹੀ ਇੱਕ ਧੁੱਪ ਵਾਰੀ ਛੱਡ ਦਿਓ ਛੱਡੋ ਮਚਾ ਛੱਡ ਕੱਢ ਲੈਣਾ ਚਲੋ ਵੀਊ ਬਣ ਜਾਏਗਾ ਬਾਬਾ ਮਟੀਆਂ ਸਾਈਡ ਤੇ ਕਰ ਲਓ। ਉਹ ਬਰਾਂਡਾ ਚੋਰ ਸਾਹਿਬ ਕਾਹਦੇ ਵਾਸਤੇ ਬਣ ਰਿਹਾ ਇਹ ਜੀ ਮੱਝਾਂ ਵਾਸਤੇ ਹੀ ਉਹ ਦਿਖਾ ਦੇ ਬਰਾਂਡਾ ਡੰਗਰਾਂ ਦਾ ਬੱਗਾ ਕਿੱਥੇ ਮੈਂ ਸਾਈਡ ਤੇ ਕਰ ਲਓ। ਜਗ੍ਹਾ ਖੁੱਲੀ ਨਹੀਂ ਰਾਣਾ ਸਾਹਿਬ ਐਦਾਂ ਕਰ ਲਓ ਮੱਝਾਂ ਬਾਹਰ ਕੱਢੇ ਕੋਈ ਡੰਗਰ ਇੱਧਰ ਰਾਤ ਦਾ ਸਭ ਇਹ ਜਿਹੜਾ ਮਾਲ ਦੀ ਜਿੰਨੀ ਜਗ੍ਹਾ ਬਣਾ ਲਓ ਨਾ ਤੇ ਬਣਾ ਕੇ 2 ਮਹੀਨੇ 4 ਮਹੀਨੇ ਜਾਂ 1 ਸਾਲ ਬਾਅਦ ਤੁਸੀਂ ਬੈਠੋ ਨਾ ਫਿਰ ਉੱਥੇ ਸਮਝ ਲੱਗਦੀ ਨਵੇਂ ਨੂੰ ਆ ਜਾਂਦੇ ਨਵੇਂ ਅੱਲਾ ਦੀ ਜ਼ਾਤ ਇਦਾਂ ਹੀ ਹਾਂ ਇਦਾਂ ਹੀ ਵਾਦਾ ਕਰਦੇ ਨੇ ਅੱਲਾਹ ਤਾਲਾ ਨੇ ਨਾ ਜੀ ਸਾਨੂੰ ਖਾਸ ਤੌਰ ਤੇ ਜਿਹੜੀ ਮੱਝ ਹੈ ਜਾਨਵਰ ਹੈ ਇੱਜ਼ਤ ਕੀਤੀ ਇਸੇ ਮੈਂ ਕਹਿੰਦਾ ਜੀ ਸਭ ਤੋਂ ਵੱਡੀ ਗੱਲ ਆ ਜਿਹੜਾ ਅੱਲਾਹ ਤਾਲਾ ਨੇ ਤੁਹਾਨੂੰ ਇਲਮ ਦਿੱਤਾ ਨਾ ਅੱਛਾ ਜੀ ਇਹਨਾਂ ਦੀ ਚੌਧਰੀ ਇਰਫਾਨ ਗੁੱਜਰ ਦੀ ਜਿਹੜੀ ਖਾਨਦਾਨੀ ਇੱਕ ਗੱਲ ਬੜੀ ਪਸੰਦ ਲੱਗੀ ਤੁਹਾਨੂੰ ਮੱਝਾਂ ਵੀ ਨਾਲ ਦਿਖਾਣੇ ਆ ਵੀ ਇਹਨਾਂ ਨੇ ਮੁੰਡੇ ਆਪਣੇ ਸਾਰੇ ਪੜਾਏ ਆ ਚੰਗੇ ਚੰਗੇ ਪੜਾਏ ਆ ਧੀਆਂ ਪੁੱਤਰ ਬਹੁਤ ਸੋਹਣੇ ਪੜਾਏ ਆ ਪਰ ਨੌਕਰੀ ਕੋਈ ਨਹੀਂ ਲਵਾਇਆ ਉਹਨਾਂ ਨੂੰ ਆਹ ਗੁਰ ਦਿੱਤੇ ਪੜ੍ਹਾਈ ਕਰਾ ਕੇ ਆ ਗੁਰ ਹਾਂ ਝੋਟੀ ਜਾ ਰਹੀ ਹੈ ਅੱਜ ਦੀ ਫੋਟੋ ਵੇਖੀ ਨਾ ਹਾਂ ਹਾਂ ਇਸ ਲਈ ਅਕਸਰ ਸੀ ਉਹ ਪਹਿਲੇ ਦਾ ਅੱਛਾ। ਪੰਜਾਬ ਚ ਖੂਬਸੂਰਤੀ ਫਸਟ ਆਈ ਅੱਛਾ 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 ਇਹ ਜਿਹੜੀ ਝੋਟੀ ਵਰਲਡ ਚੈਂਪੀਅਨ ਉਹਦੀ ਭੈਣ ਹੈ ਅੱਛਾ ਮਾਸ਼ਾਅੱਲਾ ਉਹ ਕੀ ਸਾਦੇ ਹੁੰਦੇ ਆ ਜਿਹੜੀ ਉਹ ਮਿਸ ਵਰਲਡ ਹਾਂ ਮਿਸ ਵਰਲਡ ਵੀ ਤੁਹਾਨੂੰ ਮੱਝਾਂ ਦੀ ਮਿਸ ਵਰਲਡ ਵੀ ਮਾਂ ਦਿਖਾਈ ਇਹਨਾਂ ਦੀ ਇਹ ਚੈਂਪੀਅਨ ਦੀ ਮਾਂ ਅੱਛਾ ਮਾਸ਼ਾਅੱਲਾ ਅੱਛਾ ਇਹ ਉਹਦੀ ਧੀ ਦਾ ਕੱਦ ਬਹੁਤ ਹੈ ਇਹਦੇ ਨਾਲੋਂ ਇਹ ਟੀ ਦਾ ਉਹ ਟੀ ਆ ਰਹੀ ਉਸ ਦੀ ਟੀ ਹੈ ਉਸ ਦੀ ਅੱਛਾ ਅੱਛਾ ਇਹ ਪੌਣੇ 2 ਸਾਲ ਦੀ ਹੈ ਇਹ ਮਾਸ਼ਾਅੱਲਾ ਗੱਭਣ ਵੀ ਹੈ ਨਹੀਂ ਇਹ ਫਿਰ ਛੇਤੀ ਨਹੀਂ ਕਰਾਂਗੇ ਇਹ ਤੁਸੀਂ ਦੇਖਣਾ ਜੀ ਆ ਕੇ ਕੋਈ ਜਦੋਂ ਤਿਆਰ ਹੋਈ ਤਿਆਰ ਹੋ ਅੱਛਾ ਅੱਛਾ ਠੀਕ ਹੈ ਐ ਸਮਾਂ 45 ਕਿਲੋ ਦੁੱਧ ਦੇ ਕੇ ਨਾ ਪੰਜਵੇਂ ਨੰਬਰ ਤੇ ਇਸ ਦਾ ਬੈਲ ਫੜੇ ਕੋਈ ਇਹ ਪਿਓਰ ਨੀਲੀ ਦੀ ਮੱਝ ਸੀ ਕੱਲ ਨੂੰ ਦੇ ਨਿਕਲ ਗਈ ਅੱਗੇ ਚੌਥੇ ਚੱਲਦੇ ਆ ਧੂੜ ਉੱਠ ਜਵੇ ਇਹਨੂੰ ਕਿਹੜੀ ਰੁਕ ਜਾਓ ਸਰ ਸਾਹਿਬ ਇੱਧਰ ਨੂੰ ਜਾਣਾ ਇਧਰ ਥੋੜਾ ਰਸਤਾ ਸਾਫ਼ ਹੈ ਨਾ ਆਹ ਠੀਕ ਆ ਠੀਕ ਹੈ ਜਿੱਧਰੋਂ ਆ ਜਾਓ ਉਸ ਨਿਕਲਣੇ ਨਾਲ ਕੀ ਬਣ ਗਈ ਆ ਡੰਗਰਾਂ ਦੇ ਨਾਲ ਆ ਨਾਲੇ ਇੱਕ ਵਾਰੀ ਆਹੋ ਦਾ ਪਾਣੀ ਖੋਲੋ ਤੋਂ ਬਾਅਦ ਤਕਲੀਫ ਨਾ ਆਵੇ ਨਹੀਂ ਜੀ ਨਹੀਂ ਇਹ ਬੜੀ ਬਰਕਤ ਹੈ ਦੇਖੋ ਅੱਛਾ ਆ ਬੜੀ ਇੱਕ ਗੱਲ ਆ ਵੀ ਇਹ ਜ਼ਮੀਨ ਤੋਂ ਵਿੱਚ ਹੀ ਖਾਲੀ ਨਾ ਹੁੰਦੀ ਤੇ ਉਹ ਢੱਕਣ ਖੋਲਦੇ ਆ ਨੱਕਾ ਤੇ ਖਾਲੀ ਹੋਈ ਨਹੀਂ ਉਹਨਾਂ ਨੇ ਇੱਕ ਗੱਲ ਉਹ ਕੀਤੀ ਮੈਂ ਨੂੰ ਆਮ ਨਹੀਂ ਰਹਿ ਗਿਆ ਤੇ ਕੋਈ ਵੀ ਨਾ ਜਿਸ ਤਰ੍ਹਾਂ ਹੁੰਦਾ ਬੜੀ ਬਣਾ ਦੇ ਨਾਲ ਹਾਂ ਪਹਿਲੇ ਰਾਤ ਮੈਂ ਪਹਿਲੀ ਰਾਤ ਮੈਂ ਬਹੁਤ ਜਿਹਨੇ ਸ਼ੁਕਰੀਆ ਜਦੋਂ ਦੇ ਬਣਾ ਕੇ ਲਾਈਆ ਇਹ ਮੱਝਾਂ ਵਾਸਤੇ ਮੈਂ ਇੰਤਜ਼ਾਮ ਕਰਨਾ ਠੀਕ ਠਾਕ ਪੈਸੇ ਖਰਚੇ ਵਾਲੇ ਤਕਰੀਬਨ ਫੈਕਟਰੀਆਂ ਦੇ ਬੱਚੇ ਲਾਉਂਦੇ ਕਰਕੇ ਤੇ ਲੇਕਿਨ ਇੱਕ ਜਿਹੜੀ ਸ਼ੌਕ ਦਾ ਕਹਿੰਦੇ ਮੁੱਲ ਕੋਈ ਨਹੀਂ ਹਰ ਇੱਕ ਜਿਹੜੀ ਮੈਂ ਗੱਲ ਬਾਰ ਕਹਿੰਦਾ ਉਹਨਾਂ ਕਈ ਬੰਦੇ ਕਹਿੰਦੇ ਹੋਣੇ ਵੀ ਰਾਣਾ ਸਾਹਿਬ ਇੱਕੋ ਹੀ ਗੱਲ ਕਰੀ ਜਾਂਦੇ ਆ ਮੈਂ ਕਹਿੰਦਾ ਬੰਦਾ ਕਾਮਯਾਬ ਉਹ ਆ ਜਿਹਦੇ ਤੋਂ ਲੋਕਾਂ ਨੂੰ ਫਾਇਦਾ ਆਹਾ ਹੈ ਕਿਆ ਬਾਤ ਤੇ ਇਸ ਗੱਲੋਂ ਚੌਧਰੀ ਸਾਹਿਬ ਦੀ ਜਦੋਂ ਗੱਲ ਹੋਈ ਆ ਵੀ ਕੰਡੇ ਵਾਲੀ ਵੀ ਅਸੀਂ ਇਹਨਾਂ ਦੇ ਸੀਮਨ ਜਿਹੜਾ ਵਾ ਦਿੰਦੇ ਆ ਤੇ ਇਹ ਦੇਖ ਇਹ ਲੋਕਾਂ ਨੂੰ ਫਾਇਦਾ ਹੈ ਦਿਲ ਖੁਸ਼ ਹੋ ਗਿਆ ਹੈ ਆਓ ਜੀ ਉਹ ਕਾਮਯਾਬ ਹੋ ਗਿਆ ਸਭ ਤੋਂ ਵੱਡਾ ਕੈਮਰਾਮੈਨ ਨਾ ਤੇਲ ਦੀ ਦਾਲ ਲੱਗੀ ਆ ਤੇ ਸੋਲਰ ਤੇ ਅਜੇ ਤੱਕ ਬਿੱਲ ਵੀ ਨਹੀਂ ਆਉਂਦਾ ਹਾਂ ਅਚਾਰ ਖਾਨ ਸਾਹਿਬ ਕਿਤਨੀਆਂ ਅਚਾਰ ਪਟੇ ਤੋਂ ਪਟੀਆਂ ਜਿਹੜੀਆਂ
ਦੇਖੋ ਜੀ, ਸਭ ਤੋਂ ਵੱਡੀ ਜਿਹੜੀ ਖਿਦਮਤ ਆ ਉਹ ਹੁਣ ਅਸੀਂ ਬਹਿ ਕੇ ਜਦੋਂ ਤਫਸੀਲ ਨਾਲ ਗੱਲ ਕਰਾਂਗੇ। ਉਹ ਵੱਡੀ ਖਿਦਮਤ ਆ ਜਿਹੜੀ ਇਸ ਟਾਈਮ ਚੌਧਰੀ ਇਰਫਾਨ ਗੁੱਜਰ ਸਾਹਿਬ ਨੇ ਕੀਤੀ ਔਰ ਕਰ ਰਹੇ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੂਰੀ ਪੰਜਾਬ ਤੱਕ ਉਹਦਾ ਪਹੁੰਚੂਗਾ ਅਸਰ ਇਨਸ਼ਾਅੱਲਾ ਤਾਲਾ। ਹਾਂਜੀ, ਉਹ ਬੜੀ ਵੱਡੀ ਮੁਹਿੰਮ ਆ ਜੀ। ਉਹ ਅਸੀਂ ਬੈਠ ਕੇ ਉਹਦੀ ਪੂਰੀ ਤਫਸੀਲ ਕੋਸ਼ਿਸ਼ ਕਰਦੇ ਉਹਨਾਂ ਦਾ ਦਿਲ ਨਹੀਂ ਕਰਦਾ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਤਾਂ ਅਸੀਂ ਭਾਵੇਂ ਕੰਦੇ ਠੰਡੇ ਹੋ ਜੀ। नहीं ਇਸ ਟਾਈਮ ਵੀ ਅਸੀਂ ਚੌਧਰੀ ਇਰਫਾਨ ਗੁੱਜਰ ਦੇ ਮੱਝਾਂ ਦੇ ਫਾਰਮ ਤੇ ਖਲੋਤੇ ਹਾਂ, ਜਿੱਥੇ ਨੀਲੀ ਰਾਵੀ ਦੀਆਂ ਸਭ ਤੋਂ ਟਾਪ ਦੀਆਂ ਮੱਝਾਂ, ਸਭ ਤੋਂ ਟਾਪ ਦੀਆਂ ਨਸਲਾਂ, ਤੇ ਉਹ ਮੱਝਾਂ ਜਿਹੜੀਆਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਮੁਕਾਬਲੇ ਦੇ ਵਿੱਚ ਜਿਨ੍ਹਾਂ ਨੇ ਇੰਡੀਆ ਨੂੰ ਵੀ ਹਰਾਇਆ, ਐਸੀ ਮੱਝ ਵੀ ਇੱਥੇ ਹੈ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਉਹ ਕਿਹੜੀ ਮੱਝ ਦਾ ਕੀ ਨਾਮ ਹੈ? ਆ ਕੈਮਰਾ ਦਿਖਾਓ ਜੀ। ਆ ਉਹਦਾ ਨਾਮ ਸੋਹਣੀ ਨਾਮ ਦਾ ਰੱਖਿਆ ਉਸਵਾ ਸੋਹਣੀ। ਇਸ ਝੋਟੀ ਨੇ ਜੀ ਇੰਡੀਆ ਨੂੰ ਵੀ ਹਰਾਇਆ ਤੇ ਪਾਕਿਸਤਾਨ 'ਚ ਵੀ ਪਹਿਲੇ ਨੰਬਰ ਤੇ। ਇਸ ਝੋਟੀ ਦੀ ਦੱਸਿਓ ਤਫਸੀਲ। इसमें भी ਜਦੋਂ ਇਹ ਬਿਲਕੁਲ ਐਸੀ ਦੋਂਦੀ 2 ਸਾਲ ਸਵਾ 2 ਸਾਲ ਉਮਰ ਇਹਦੀ ਖੂਬਸੂਰਤੀ ਦੂਸਰੇ ਨੰਬਰ ਤੇ ਆਈ, ਜਿਸ ਦਿਨ ਜਵਾਨ ਹੋਈ ਸੂਈ ਤੇ ਵਰਲਡ ਰਿਕਾਰਡ ਬਣਾਇਆ ਮਾਸ਼ਾਅੱਲਾ। ਦੂਸਰਾ ਸਵਾ ਸੂਈ ਤੇ ਜਾ ਕੇ ਨੈਕਸਟ ਮੰਥ ਚੈਂਪੀਅਨ ਮਾਸ਼ਾਅੱਲਾ 47 ਕਿਲੋ ਮਾਸ਼ਾਅੱਲਾ ਪਹਿਲੇ ਨੰਬਰ 23 ਕਿਲੋ 400 ਗ੍ਰਾਮ ਦੋ ਵਰਲਡ ਰਿਕਾਰਡ ਸਭ ਤੋਂ ਜ਼ਿਆਦਾ ਛੋਟੀ ਮਾਸ਼ਾਅੱਲਾ। ਕਿਆ ਬਾਤ। ਬੜਾ ਅੱਲਾ ਦਾ ਸ਼ੁਕਰ ਹੈ ਜਿਸ ਵੀ ਮੈਦਾਨ 'ਚ ਗਈ ਹੈ ਅੱਲਾ ਨੇ ਉਹਨਾਂ ਦੀ ਇੱਜ਼ਤ ਕੀਤੀ, ਬੜਾ ਕਰਮ ਵਾਲਾ ਜਾਨਾ। ਅਸੀਂ ਜੀ ਇਸ ਝੋਲ ਦਾ ਉਸਵਾ ਇਹਦਾ ਨਾਮ ਹੀ ਆ ਨਾ, ਇਹਦਾ ਨਾਮ ਸੁਣ ਕੇ ਆਏ ਆ। ਉਸਵਾ ਸੋਹਣੀ ਬੜਾ ਮਸ਼ਹੂਰ ਨਾਮ ਆ। ਅੱਛਾ, ਇੱਕ ਝੋਟੀ ਨਾ ਇਹਦੇ ਤਰ੍ਹਾਂ ਹੀ ਧੋਤੇ ਪੈਰਾਂ ਦੀ ਉਹ ਖਲੋਤੀ ਆ। ਕੈਮਰਾਮੈਨ ਨੇ ਦਿਖਾਈ ਹੈ ਝੋਟੀ, ਉਹਦੀ ਵੀ ਕੋਈ ਤਫਸੀਲ ਦਿਓ। ਉਹ ਗੱਡੀ ਕੇ ਲਿਆ ਇਹਦਾ ਕੀ ਨਾਮ? ਇਹ ਇਹਦੀ ਅੱਛਾ, ਇਹ ਦੋਵੇਂ ਮਾਸੀ ਦੀਆਂ। ਇਹਨੇ ਜੇ ਸੁਣਾ ਪਹਿਲਾਂ ਅੱਲਾ ਬਰਕਤ ਦੇਵੇ। ਝੋਟੀ ਦੇਖੋ ਜੀ, ਇਹ ਹਜੇ ਇਹਨੇ ਪਹਿਲਾਂ ਸੁਣਾ। ਇਹ ਕਿੰਨਾ ਮਹੀਨਾ? 8ਵਾਂ ਮਹੀਨਾ ਜੀ। ਝੋਟੀ ਦਾ ਕੱਦ ਬਹੁਤ ਬੂਥੀ ਦੇਖ ਤੇ ਕੱਦ ਕਾਠ ਬਣਾਵਟ ਮਾਸ਼ਾਅੱਲਾ। ਇਹ ਕਿਸੇ ਗਈ ਕਿਸੇ ਮੁਕਾਬਲੇ ਤੇ? ਅੱਛਾ, ਜਿਹੜੀ ਇੱਕ ਝੋਟੀ ਆ ਤੁਹਾਡੀ ਇੱਥੇ ਮੁਕਾਬਲਾ ਹੁਸਨ ਦੇ ਵਿੱਚ ਮਿਸ ਵਰਲਡ, ਉਹ ਵੀ ਦਿਖਾਓ। ਚੰਬੇਲੀ ਮਾਸ਼ਾਅੱਲਾ ਜੀ। ਅਸੀਂ ਵੀ ਜੀ ਬੜੀ ਦੇਰ ਹੋ ਗਈ, ਅਸੀਂ ਵੀ ਮੱਝਾਂ ਰੱਖ ਰਹੇ ਹਾਂ। ਪਹਿਲੇ ਝੋਟੀ ਇਸ ਬੋਤ ਦੇ ਵਿੱਚ ਇਹਦੀ ਉਮਰ ਕਿੰਨੀ ਹੋਣੀ? ਔਰ ਇਹਦੀ ਝੋਟੀ ਦਿਖਾ, ਸਾਨੂੰ ਦਿਖਾਈ ਜਾਂਦਾ। ਦਿਖਾ ਦੇ ਤੇਰਾ ਜੋਰ ਲਾ। ਸਵਾ 3 ਸਾਲ ਦੇ ਵਿੱਚ ਮਾਸ਼ਾਅੱਲਾ ਜੀ ਕੋਈ ਨਸਲੀ ਝੋਟੀ ਇਦਾਂ ਕੰਮ ਕਰਦੀ ਹੈ। ਆਮ
ਆਹ ਝੋਟਾ ਵੀ ਵਿੱਚ ਫਿਰਦਾ ਹੈ ਇਹ ਪਿਓਰ ਨੀਲੀ ਦਾ ਝੋਟਾ ਜੀ। ਅੱਛਾ ਮੋਰੋ ਟੱਪ ਜਿਆਦਾ ਦੱਸਿਆ ਨਹੀਂ ਸੀ ਇਹਨੂੰ ਤਾਂ ਲਿਆਓ ਮੋੜ ਕੇ ਆਹ ਝੋਟੇ ਨੂੰ ਵੀ ਲਿਆਓ ਜੀ। ਜਿਹੜਾ ਦੂਸਰਾ ਝੋਟਾ ਵਾ ਉਹ ਕਿਹੜੀ ਬਣੀ ਉਹ ਨੀਲੀ ਦਾ ਵੀ ਕ੍ਰਾਸ ਜਾ ਬਾਬਾ ਝੋਟੇ ਨੂੰ ਹੀ ਲੈ ਆਓ। ਅੱਛਾ ਇਹ ਉਹ ਝੋਟਾ ਜਿਹੜਾ ਉਹ ਨੀਲੀ ਦਾ ਵੀ ਆ ਇਹ ਇਕੱਲਾ ਨੀਲੀ ਦਾ ਹੈ ਲਓ ਜੀ ਤੁਹਾਨੂੰ ਝੋਟਾ ਵੀ ਵਿਖਾਉਂਦੇ ਆ ਜਿਹੜਾ ਨੀਲੀ ਦਾ ਇਹਨਾਂ ਦੀ ਮੱਝਾਂ ਦੇ ਵਿੱਚ ਸਾਹ ਹੈ ਇੱਕ ਨੀਲੀ ਦਾ ਵੀ ਕਰਾਸ ਆ ਕੇ ਦਿਖਾਇਆ ਤੁਹਾਨੂੰ ਇਹਦੀ ਮਾਂ ਵੀ ਝੋਟੇ ਦੀ ਸਾਡੇ ਅੱਛਾ ਜੀ ਇੱਕ ਮੁਕਾਬਲੇ ਚ ਤੀਸਰੇ ਨੰਬਰ ਤੇ ਆਈ। ਇਹਦੀ ਤਫਸੀਲ ਦੱਸੋ ਜੀ। ਆ ਮਿਸ ਵਰਲਡ ਆਈ ਜੀ ਇਹ ਖੂਬਸੂਰਤੀ ਦੇ ਵਿੱਚ ਕਿਉਂ ਜੀ ਚੰਬੇਲੀ ਮਾਸ਼ਾਅੱਲਾ ਨਹੀਂ ਜੀ ਇਹਦਾ ਬਿਲਕੁਲ ਉਹ ਹੈਗਾ ਜਿਵੇਂ ਫਿਲਮਾਂ ਤੇ ਹੀਰੋ ਪਤਲੇ ਹਿਰਨ ਤੇ ਹੈ ਹਿਰਨ ਤਰ੍ਹਾਂ ਦਾ ਮੂੰਹ ਬਹੁਤ ਸਮਾਰਟ ਪੁਸ਼ਨ ਨੂੰ ਕਹਿੰਦੇ ਇਹ ਜੀ ਆ ਰਹੀ ਹੈ ਬਹੁਤ ਸੋਹਣੀ ਜੀ ਪਿਆਰੀ ਅੱਛਾ ਆ ਛੋਟੀ ਮਾਸ਼ਾਅੱਲਾ ਇਹ ਤੁਹਾਡੇ ਕੋਲ ਆ ਕੇ ਖੜੇ ਹੋ ਜਿੰਦੇ ਵਾਸਤੇ ਕੀ ਬਾਤ ਕਿਆ ਹੈ ਤਾਲਾ ਇਹ ਜੀ ਤੁਹਾਡੇ ਨਸੀਬਾਂ ਚ ਕਰੇ ਕਿੱਡੇ ਹੁਸਨ ਵਾਲੀ ਝੋਟੀ ਹੈ ਜਾਂ ਨਾ ਹੀ ਪਿਆਰੀ ਰੱਖਿਆ ਪਿਆਰ ਲੈਂਦੀ ਯਾਰ ਆ ਵੀ ਮੱਝੇ ਅੱਲਾ ਤੇਰੇ ਨਸੀਬ ਚੰਗੇ ਕਰੇ ਹਾਂ ਆਪਣੇ ਨਾਮ ਤੇ ਹੀ ਹੈ ਪਿਆਰੀ ਵਾਹ 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 ਕੀ ਬਾਤ ਹੈ ਯਾਰ ਮੱਝ ਬੜੇ ਪਿਆਰ ਵਾਲੀ ਬਸ ਵਾਹ ਜੰਡ ਆ ਝੋਟਾ ਜੀ ਇਹਦਾ ਨੀਲੀ ਦਾ ਝੋਟਾ ਯਾਰ ਇਹਦਾ ਮੂੰਹ ਦਿਖਾਣਾ ਸੀ ਮੋੜਿਓ ਯਾਰ ਭਾਈ ਕੱਪ ਜੀ ਮੋੜਿਓ ਕੋਈ ਗੱਲ ਨਹੀਂ ਹੁਣ ਮੱਝਾਂ ਦੇ ਵਿੱਚ ਚੱਲੇ ਆ ਝੋਟਾ ਨੀਲੀ ਦਾ ਇਹਦਾ ਮੋਥਾ ਦਿਖਾਇਆ ਇਤਿਹਾਸ ਪਿਛਾੜੀ ਦਿਖਾ ਕੇ ਝੋਟੇ ਮੂੰਹ ਦਿਖਾਤਾ ਤੇ ਪਿਛਾੜੀ ਦਿਖਾ ਇਹ ਤੁਰਦਾ ਜਾਊਗਾ ਹਾਂ ਅਸਲ ਦਾ ਹੱਡ ਵੇਖਣ ਵਾਲਾ ਜਿਹੜਾ ਉਹਦਾ ਜਿਹੜਾ ਇਹਦਾ ਸਿੰਗਲ ਹੱਡੀ ਹੈ ਚੜਾਈ ਦੇਖ ਸਕਦੇ ਹੋ ਤੈਨੂੰ ਕੱਢੇ ਨਾ ਬਾਹਰ ਤੁਹਾਡੇ ਮਾਸ਼ਾਅੱਲਾ ਜ਼ਿਆਦਾ ਮੱਝਾਂ ਦੀ ਸਿੰਗਲ ਹੀ ਦੇਖ ਰਹੇ ਚੱਲ ਇਹ ਖੀਰੀ ਆ ਜੰਗਲੀ ਮੱਝ ਆ ਕਿਤੋਂ ਫੜ ਕੇ ਲਿਆਈ ਜੰਗਲ ਚੋਂ ਦੇਖੇ ਨਾ ਸਿੰਘ ਦੇਖੋ ਮਾਸ਼ਾਅੱਲਾ ਇਹ ਖੀਰੀ ਮਾਸ਼ਾਅੱਲਾ ਤੇ ਕੋਈ 6 ਮਹੀਨੇ ਦੀ ਪ੍ਰੈਗਨੈਂਟ ਵੀ ਹੈ। ਇਹਦੀ ਮਾਂ ਦੇ ਵੀ ਸਿੰਘ ਇਸ ਤਰ੍ਹਾਂ ਦੇ ਨੇ। ਅੱਛਾ ਜੀ ਉਹ ਇਹਦਾ ਜਿਹੜਾ ਪੁੱਤਰ ਜੀ ਦੀ ਮਾਂ ਦਾ ਨਹੀਂ ਖੀਰੀ 47 ਮਗਰੋਂ ਦਿਖਾਈਆਂ ਖੀਰੀ ਨੂੰ ਮੈਂ ਗੱਲ ਕਰ ਰਿਹਾ ਇਹ ਤੁਹਾਡੇ ਨਾ ਜੀ ਹਾਫਿਜ਼ ਸਾਹਿਬ ਦੱਸ ਰਹੇ ਆ ਵੀ ਖੀਰੀ ਆ ਤੇ ਗੱਬਣ ਵੀ ਆ ਤੁਸੀਂ ਗੱਬਣ ਕਰਾਉਂਦੇ ਆ ਇਹ ਆਮ ਗੱਲ ਹੈ ਇੱਥੇ ਕਹਿੰਦੇ ਆ ਵੀ ਝੋਟੀ ਪੂਰੀ ਹੋ ਕੇ ਗੱਬਣ ਹੋਣੀ ਪਾਰਟੀ ਸਕੇਅਰ ਹੋਣਾ ਚਾਹੀਦਾ ਵਜ਼ਨ ਛੋਟੀ ਦਾ ਪੂਰਾ ਹੋਵੇ ਫਿਰ ਹੀ ਕੰਮ ਕਰਾਉਣਾ ਚਾਹੀਦਾ ਲੇਕਿਨ ਇਹ ਕਿ ਅਗਰ ਤੁਸੀਂ ਹੋ ਵੀ ਜਾਏ ਤਾਂ ਤੁਸੀਂ ਫੀਲਿੰਗ ਮਿਹਨਤ ਕਰਦੇ ਖੁਰਾਕ ਚੰਗੀ ਕਰਦੇ ਸਾਨੂੰ ਮੁੰਡਾ ਛਿੰਡਾ ਦੇਣਾ ਸ਼ੁਰੂ ਕਰ ਦਿਓ ਅੱਛੀ ਬਹੁਤ ਛੋਟੀ ਕਰ ਦਿੰਦੇ ਅੱਛਾ ਇਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਤੁਹਾਨੂੰ ਟੋਕਦਾ ਮੈਂ ਰੰਜਨ ਉਹ ਛੋਟੀ ਦੀ ਸਿੰਘਾਂ ਦੀ ਗੱਲ ਕਰ ਰਿਹਾ ਜਿਵੇਂ ਸਿੰਘ ਨਾ ਤੁਸੀਂ ਇਹਦੇ ਦੇਖੋ ਇਹਦੀ ਮਾਂ ਨਾਲ 47 ਕਿਲੋ ਦੁੱਧ ਹੈ ਵਾਹ 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 ਉਹ ਜਿਹੜੀ ਖੀਰੀ ਝੋਟੀ ਹਾਂਜੀ ਇਹ ਛੋਟੀ ਵਾਹ ਉਹਦੀ ਮਾਂ ਦਾ ਨਾਮ ਉਹ ਚੈਂਪੀਅਨ ਦੀ ਧੀ ਆ ਜੀ ਜਿਹੜੀ ਉਹ ਖੀਰੀ ਦਿਖਾਈ ਤੁਹਾਨੂੰ ਸਿੰਘਾਂ ਵਾਲੀ ਜੰਗਲੀ ਉਹਦਾ ਉਹ ਫਿਰ ਜਿਸ ਟਾਈਮ ਦੁੱਧ ਕਰਦੀਆਂ ਨੇ ਫਿਰ ਸਿੰਘ ਨਜ਼ਰ ਨਹੀਂ ਆਉਂਦੇ ਵਾਹ 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 ਉਹ ਵਾਹ ਕਹਿੰਦੇ ਕੀ ਬਾਤ ਹੈ ਵੀ ਅਸਲ ਤਾਂ ਕੰਮ ਨਜ਼ਰ ਆਉਂਦੇ ਆ ਜਿਹੜਾ ਅੱਛਾ ਜੀ ਉਹ ਮੱਝਾਂ ਦੀ ਚਵਾਈ ਦਾ ਟਾਈਮ ਹੋ ਗਿਆ ਤੇ ਇਹ ਆਪਣੀ ਚਵਾਈ ਕਰਨ ਤੇ ਅਸੀਂ ਜਾ ਕੇ ਉੱਥੇ ਬਹਿ ਕੇ ਤੁਹਾਡੇ ਨਾਲ ਗੱਲ ਕੇ ਤੇ ਉਹ ਗੱਲਾਂ ਜਿਹੜੀਆਂ ਕਿਸੇ ਦੇ ਕੰਮ ਆਣ ਉਹ ਗੱਲਾਂ ਹੁਣ ਚੌਰੀ ਰਫਾਨ ਸਾਹਿਬ ਨਾਲ ਅਸੀਂ ਕਰਨੀਆਂ ਹੈ ਚਲੋ ਜੀ ਅੱਛਾ ਜੀ ਅਸੀਂ ਤੱਤੇ ਠੰਡੇ ਨਾ ਹੋ ਜਾਇਆ ਕਰੋ ਵਿੱਚ ਮੱਝਾਂ ਨੂੰ ਨਾ ਤੋਂ ਧੁੱਪ ਸੀ ਤੁਸੀਂ ਵਿੱਚ ਵੜ ਗਏ ਮੇਰੇ ਵੱਲੋਂ ਤਾਂ ਮੈਨੂੰ ਖੁਸ਼ੀ ਸਮੇਤ ਵਾਸ ਹਾਂਜੀ ਇਸ ਟਾਈਮ ਨਾ ਜਿਹੜੇ ਚੁਆਈ ਜਾਰੀ ਆ ਤੇ ਗਾਵਾਂ ਦੀ ਚੁਆਈ ਜਿਹੜੀ ਆ ਨਾ ਉਹ ਮਸ਼ੀਨਾਂ ਨਾਲ ਕੀਤੀ ਜਾਂਦੀ ਆ ਤੇ ਮੱਝਾਂ ਦੀ ਚੁਆਈ ਜਿਹੜੀ ਆ ਨਾ ਹੱਥ ਨਾਲ ਕੀਤੀ ਜਾਂਦੀ ਆ ਤੇ ਇਹ ਹੁਣ ਖਾਲਦ ਸਾਹਿਬ ਤੁਹਾਨੂੰ ਦਿਖਾਣਗੇ ਕਿ ਕਿਸ ਤਰ੍ਹਾਂ ਜਿਹੜੀਆਂ ਨਾ ਗਾਵਾਂ ਚੋਈਆਂ ਜਾਂਦੀਆਂ ਵਾ ਮਸ਼ੀਨ ਦੇ ਜ਼ਰੀਏ ਤੇ ਬਹੁਤ ਹੀ ਜਦੀਦ ਸਿਸਟਮ ਆ ਜਿਹੜੀਆਂ ਦੀ ਚੁਆਈ ਹੋ ਰਹੀ ਆ ਉਹ ਬਾਕੀ ਉਸ ਤੋਂ ਪਿੱਛੇ ਲਾਈਨ 'ਚ ਲੱਗੀਆਂ ਹੋਈਆਂ ਆਪਣੀ ਵਾਰੀ ਦੇ ਇੰਤਜ਼ਾਰ ਆ ਜਾਓ
ਹਾਂਜੀ, ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਸੈਲੇਜ ਤੇ ਤੂੜੀ ਦੇ ਨਾ ਬੰਕਰ ਬਣੇ ਹੋਏ ਆ। ਇਹ ਸੈਲੇਜ ਦਾ ਬੰਕਰ ਆ, ਇਹ ਸੈਲੇਜ ਡੰਪ ਕੀਤਾ ਹੋਇਆ ਵਾ। ਅਗਲੇ ਪਾਸੇ ਜਿਹੜਾ ਵਾ ਨਾ ਇਹ ਤੂੜੀ ਦਾ ਬੰਕਰ ਆ। ਇੱਥੇ ਖੁਰਾਕ ਸਟੋਰ ਕਰਦੇ ਆ ਤੇ ਇੱਥੋਂ ਫਿਰ ਚੱਕ ਕੇ ਰੋਜ਼ਾਨਾ ਜਿਹੜਾ ਨਾ ਜਾਨਵਰਾਂ ਨੂੰ ਪਾਈ ਜਾਂਦੀ ਹੈ। ਤੇ ਦੇਖ ਲਓ ਕਿ ਬਹੁਤ ਘੱਟ ਲਾਗਤ ਵਾਲਾ ਹਿਸਾਬ ਵਿੱਚ ਕੱਚੀ ਕੰਧਾਂ ਵਾ ਤੇ ਬੜਾ ਖੁੱਲਾ ਡੁੱਲਾ ਤੇ ਬੜਾ ਮਜ਼ਬੂਤ ਸਿਸਟਮ ਹੈ। ਬਾਕੀ ਬਿਲਡਿੰਗ ਤਾਂ ਤੁਸੀਂ ਕੰਸਟਰਕਸ਼ਨ ਦੇਖ ਹੀ ਲਈ ਹੈ ਕਿ ਕਿਤਨੀ ਆਲਾ ਵਾ। ਤੇ ਇਹਦੇ ਲਈ ਸੈਲੇਜ ਤੇ ਉਸ ਲਈ ਇਹਨਾਂ ਨੇ ਕੱਚਾ ਰੱਖਿਆ ਵਾ। ਇਹਦੇ 'ਚ ਵੀ ਕੋਈ ਹਿਕਮਤ ਹੈ ਆ ਜੀ। ਹੁਣ ਅਸੀਂ ਆ ਕੇ ਬੈਠ ਗਏ ਆ, ਇਹਨਾਂ ਦਾ ਆਫਿਸ ਸਮਝ ਲਓ ਜਾਂ ਕਿ ਬੈਠਕ ਦਾ ਵੈਸੇ ਤਾਂ ਹਿੱਸਾ ਵਾ ਹੈ। ਬੈਠਕ ਆ ਜੀ ਜਿੱਥੇ ਨਾਮ ਤੇ ਲੱਗੇ। ਇੱਥੇ ਮਾਸ਼ਾਅੱਲਾ ਜੀ ਉੱਥੇ ਤੁਸੀਂ ਇਹਨਾਂ ਦੇ ਡੰਗਰ ਦੇਖੇ ਆ ਤੇ ਇੱਥੇ ਉਹ ਡੰਗਰਾਂ ਦੀ ਕਮਾਈ ਤੁਹਾਨੂੰ ਨਜ਼ਰ ਆਏਗੀ। ਆ ਟਰਾਫੀਆਂ ਦੀ ਸ਼ਕਲ ਵਿੱਚ ਤੇ ਸਰਟੀਫਿਕੇਟਾਂ ਦੀ ਸ਼ਕਲ ਵਿੱਚ ਕਿ ਇਹਨਾਂ ਨੇ ਪਿਛਲੇ ਸਾਲਾਂ 'ਚ ਕਿੰਨਾ ਕੁਛ ਕੀਤਾ ਵਾ। ਬਾਕੀ ਅਸੀਂ ਇਹਨਾਂ ਕੋਲੋਂ ਜ਼ੁਬਾਨੀ ਵੀ ਪੁੱਛਾਂਗੇ ਵੀ ਕਦੋਂ ਤੋਂ ਤੁਸੀਂ ਜਿਹੜਾ ਨਾ ਜਾਣਾ ਸ਼ੁਰੂ ਕੀਤਾ ਮੇਲਿਆਂ 'ਚ ਤੇ ਕੀ ਤੁਹਾਡੀ ਮੱਝਾਂ ਦੀ ਕਾਰਕਰਦਗੀ ਰਹੀ ਚੌਧਰੀ ਸਾਹਿਬ। ਜੀ, ਸਭ ਤੋਂ ਪਹਿਲਾਂ ਅੰਜਮ ਸਰੋਇਆ ਸਾਹਿਬ, ਰਾਣਾ ਸਾਹਿਬ, ਤੁਹਾਡਾ ਸ਼ੁਕਰੀਆ। ਤੁਸੀਂ ਈਦ ਦੇ ਮੌਕੇ 'ਤੇ, ਈਦ 'ਤੇ ਬੜਾ ਘੱਟ ਟਾਈਮ ਹੁੰਦਾ ਹੈ, ਸਪੈਸ਼ਲ ਆਏ ਹੋ ਅਤੇ ਸਾਨੂੰ ਇੱਜ਼ਤ ਦਿੱਤੀ ਹੈ, ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ। ਉਸ ਤੋਂ ਬਾਅਦ ਜਿਹੜਾ ਤੁਹਾਡਾ ਸਵਾਲ ਹੈ, ਇਹ ਸ਼ੌਕ ਜਿਹੜਾ ਰਹਿਣ ਜੀ, ਇਹ ਸਾਡੇ ਪੇਰੈਂਟਸ ਦਾ ਬਹੁਤ ਜਦਾਦ ਦਾ। ਮੈਂ ਇਸ ਸ਼ੌਕ ਨੂੰ ਅੱਗੇ ਲੈ ਕੇ ਚੱਲਿਆ। ਮੈਂ ਕੋਈ ਖਾਸ ਇਸ 'ਤੇ ਨਾ ਜੀ ਮਿਹਨਤ ਨਹੀਂ ਕੀਤੀ, ਸਿਰਫ ਆਪਣੇ ਜਾਨਵਰ ਨੂੰ ਪ੍ਰੈਜ਼ੈਂਟ ਕੀਤਾ ਜਾ ਕੇ ਮੇਲਿਆਂ 'ਚ। ਫਸਟ ਟਾਈਮ ਅਸੀਂ 2018 'ਚ ਗਏ ਹਾਂ ਪਹਿਲੇ ਮੇਲੇ 'ਚ, ਅਤੇ ਅੱਲਾਹ ਤਾਲਾ ਨੇ ਸਾਨੂੰ ਇੱਜ਼ਤ ਦਿੱਤੀ। ਸਾਡੀ ਮੱਝ ਨੇ ਵਰਲਡ ਰਿਕਾਰਡ ਬਣਾਇਆ, ਪਹਿਲਨ ਝੋਟੀ ਨੇ। ਕਿੰਨਾ ਦੁੱਧ ਸੀ ਉਸ ਦਾ ਉਸ ਉਦੋਂ? ਟਾਈਮ ਜਿਹੜਾ ਪਿਛਲਾ ਰਿਕਾਰਡ ਸੀ ਉਹ 17 ਕਿਲੋ ਚੱਲ ਰਿਹਾ ਸੀ, ਲੇਕਿਨ ਸਾਡੀ ਝੋਟੀ ਨੇ 2 ਟਾਈਮ ਦਾ 22 ਕਿਲੋ ਦੁੱਧ ਦਿੱਤਾ। ਉਸ ਤੋਂ ਬਾਅਦ ਉਸੇ ਝੋਟੀ ਨੇ 2019 'ਚ ਦੁਬਾਰਾ ਜਿਹੜਾ ਸਾਡਾ ਨੈਸ਼ਨਲ ਹੈ ਮੇਲਾ ਪੱਤੋਕੀ, ਸਭ ਤੋਂ ਅੱਛਾ ਮੇਲਾ ਹੁੰਦਾ ਬਫੈਲੋ ਰਿਸਰਚ ਇੰਸਟੀਟਿਊਸ਼ਨ BRI 'ਚ ਪਹਿਲੀ ਪੋਜੀਸ਼ਨ ਲਈ। ਫਿਰ ਸਾਡੀ ਘਰ ਦੀ ਝੋਟੀ ਨੇ। ਇੱਕ ਮਿੰਟ ਮੈਂ ਤੁਹਾਨੂੰ ਟੋਕਾਂਗਾ ਕਿ ਇਸ ਝੋਟੀ ਦਾ ਤੁਸੀਂ ਨਾਮ ਦੱਸਣਾ ਵਾ ਜਿਹਨੇ ਇਹ ਪਹਿਲੇ ਵਰਲਡ ਰਿਕਾਰਡ ਕਾਇਮ ਕੀਤਾ ਜੀ। ਉਸ ਝੋਟੀ ਜਿਹਨੇ ਪਹਿਲੇ ਵਰਲਡ ਰਿਕਾਰਡ ਬਣਾਇਆ, ਉਹਦਾ ਨਾਂ ਸੀ ਜੀ ਉਸਵਾ ਚੈਂਪੀਅਨ। ਔਰ ਇਹ ਸਾਡੀ ਲਾਈਨ ਹੈ ਉਸਵਾ ਇਹਨਾਂ ਦੀ ਨਾਨੀ ਦਾ ਨਾਮ ਸੀ। ਅਤੇ ਅੱਗੋਂ ਫਿਰ ਇਹਨਾਂ ਦੇ ਅਸੀਂ ਨਾਂ ਹਰ ਮੱਝ ਦੇ ਨਾਲ ਉਸਵਾ ਜ਼ਰੂਰ ਐਡ ਕੀਤਾ। ਜਿਹਨੇ ਪਹਿਲੇ ਰਿਕਾਰਡ ਬਣਾਇਆ ਉਸਵਾ ਚੈਂਪੀਅਨ ਸੀ। ਉਹਨਾਂ ਰਿਕਾਰਡ ਜਿਹੜਾ ਨਾ ਜੀ ਬੜਾ ਮੁਨਫਰਦ ਰਿਕਾਰਡ ਹੈ। ਇੱਕ ਸੂਏ 'ਚ ਉਹਨੇ 2 ਰਿਕਾਰਡ ਬਣਾਏ ਨੇ, 2 ਮੇਲੇ ਵਿਨ ਕੀਤੇ ਨੇ। ਪਹਿਲੇ 2.5 ਮਹੀਨੇ ਦੀ ਸੂਈ ਸੀ, ਫਿਰ ਦੁਬਾਰਾ 7 ਮਹੀਨੇ ਦੀ ਸੂਈ ਨੇ ਰਿਕਾਰਡ ਬਣਾਇਆ। ਤੇ ਇਹ ਬਰੀਡ ਕਿਹੜੀ ਸੀ? ਇਹ ਨੀਲੀ ਰਾਵੀ ਕ੍ਰਾਸ ਹੈ ਜੀ, ਸਾਡੇ ਬਜ਼ੁਰਗਾਂ ਨੇ ਡਿਵੈਲਪ ਕੀਤੀ ਹੈ। ਨਸਲ ਦਰ ਨਸਲ ਆ ਰਹੀ ਸੀ ਸਾਡੇ ਕੋਲੇ, ਨੀਲੀ ਰਾਵੀ ਕ੍ਰਾਸ ਹੈ। ਹਾਂ, ਚਲੋ ਇਹ ਤਾਂ ਹੋ ਗਿਆ ਉਸਵਾ ਸੋਹਣੀ ਦਾ ਜ਼ਿਕਰ, ਉਸਵਾ ਚੈਂਪੀਅਨ, ਉਸਵਾ ਚੈਂਪੀਅਨ ਦਾ। ਉਸ ਤੋਂ ਬਾਅਦ ਦੂਸਰੀ ਜਿਹੜੀ ਤੁਹਾਡੀਆਂ ਨਮਾਇਆ ਮੱਝਾਂ? ਉਸ ਤੋਂ ਬਾਅਦ ਜੀ 2022 'ਚ ਨੈਸ਼ਨਲ ਹਾਰਸ ਐਂਡ ਕੈਟਲ ਸ਼ੋਅ ਹੋਇਆ। 2018 ਤੋਂ ਬਾਅਦ ਫਿਰ ਕਰੋਨਾ ਆ ਗਿਆ ਜੀ। ਬਿਲਕੁਲ 2 ਸਾਲ ਖਤਮ ਰਿਹਾ। 2 ਸਾਲ ਫਿਰ ਮੇਲਾ ਜਾ 2-2.5 ਸਾਲ ਨਹੀਂ ਹੋ ਸਕੇ। ਫਿਰ 2022 'ਚ ਮੇਲਾ ਹੋਇਆ, ਉਹਦੇ ਆਪਣੇ ਜਾਨਵਰ ਲੈ ਕੇ ਗਏ। ਖੂਬਸੂਰਤੀ 'ਚ ਅਸੀਂ ਜੀ 2 ਜਾਨਵਰ ਪਾਏ, 2 ਝੋਟੀਆਂ ਦੋਂਦੀ ਕੈਟਾਗਰੀ 'ਚ। ਇੱਕ ਪਹਿਲੇ ਨੰਬਰ 'ਤੇ ਆਈ, ਇੱਕ ਦੂਸਰੇ ਨੰਬਰ 'ਤੇ ਆਈ। ਦੂਸਰੇ ਨੰਬਰ 'ਤੇ ਜਿਹੜਾ ਆਈ ਉਹਦਾ ਨਾਮ ਉਸਵਾ ਸੋਹਣੀ ਹੈ, ਜਿਹੜੀ ਪਹਿਲੇ ਨੰਬਰ 'ਤੇ ਆਏਗੀ ਉਸਵਾ ਚੰਬੇਲੀ। ਉਸਵਾ ਚੰਬੇਲੀ, ਠੀਕ। ਅਤੇ ਦੁੱਧ ਦੇ ਮੁਕਾਬਲੇ 'ਚ ਜਿਹੜਾ ਸਾਡੀ ਮੱਝ ਨੇ ਤੀਸਰੀ ਪੋਜੀਸ਼ਨ ਲਈ। ਰੰਜਨ ਨਾਮ ਦੀ ਮੱਝ 47 ਕਿਲੋ ਉਸਨੇ ਦੁੱਧ ਕੀਤਾ ਸੀ। 47 ਕਿਲੋ ਦੁੱਧ ਕਿੰਨੇ? 36 ਘੰਟੇ ਦਾ। 36 ਘੰਟੇ ਦਾ। 36 ਘੰਟੇ ਦਾ ਜਿਹੜਾ ਜੀ ਗਵਰਨਮੈਂਟ ਦਾ ਮੇਲਾ ਜੀ, ਉਹ 36 ਘੰਟੇ ਦਾ ਦੁੱਧ ਰਿਕਾਰਡ ਹੁੰਦਾ ਜੀ। ਅੱਛਾ, ਤੇ ਤੁਹਾਡੇ ਕੋਲ ਬਰੀਡਰ ਜਿਹੜੇ ਆ ਨਮਾਇਆ ਕਿਹੜੇ ਆ? ਬਰੀਡਰ ਅਸੀਂ ਤੁਹਾਨੂੰ ਦਿਖਾਏ ਨੇ ਜੀ। ਮੇਰੇ ਕੋਲ ਕੋਈ 5 ਬੁੱਲ ਨੇ, ਅੱਛਾ, ਜਿਹੜੇ ਮੇਨ ਵੱਡੇ 5 ਬੁੱਲ ਨੇ। ਇਸ ਤੋਂ ਇਲਾਵਾ ਨਰਸਰੀ 'ਚ ਕੋਈ ਓਵਰਆਲ ਕੁੱਲ ਮਿਲਾ ਕੇ ਕੋਈ 8-10 ਬੁੱਲ ਰੱਖੇ। ਜਿਹੜੇ 5 ਬੁੱਲ, ਪਹਿਲਾ ਤਾਂ ਤੁਹਾਡਾ ਜਿਹੜਾ ਰੁਸਤਮ ਆ ਉਹ ਤਾਂ ਨੀਲੀ ਰਾਵੀ ਕ੍ਰਾਸ ਆ। ਉਸ ਤੋਂ ਇਲਾਵਾ ਇੱਕ ਬੁੱਲ ਤੁਸੀਂ ਦਿਖਾਇਆ ਸੀ ਜਿਹੜਾ ਕਿ ਨੀਲੀ ਦਾ, ਪਿਓਰ ਨੀਲੀ। ਹਾਂ ਪਿਓਰ ਨੀਲੀ ਦਾ। ਹਾਂ, ਰਾਵੀ ਦਾ ਪਿਓਰ ਵੀ ਬੁੱਲ ਹੈ? ਨਹੀਂ, ਰਾਵੀ ਦਾ ਪਿਓਰ ਬੁੱਲ ਕੋਈ ਨਹੀਂ। ਨੀਲੀ ਰਾਵੀ ਕ੍ਰਾਸ ਦੇ ਬੁੱਲ ਨੇ ਜਾਂ ਨੀਲੀ ਪਿਓਰ ਨੀਲੀ ਦੇ ਸਾਡੇ ਕੋਲ ਬੁੱਲ ਨੇ। ਤੇ ਇਸ ਤੋਂ ਇਲਾਵਾ ਇੱਕ ਤੁਹਾਡੇ ਨਾਲ ਗੱਲ ਹੋਈ ਸੀ ਕਿ ਤੁਸੀਂ ਕਿਹਾ ਕਿ ਐਂਬਰੀਓ ਵਾਲੀ ਟੈਕਨੀਕ ਵੀ ਜਿਹੜੀ ਹੈ ਨਾ ਉਹ ਵੀ ਤੁਸੀਂ ਯੂਜ਼ ਕਰ ਰਹੇ ਆ, ਉਹਦਾ ਦੱਸੋ ਕੀ ਹੈ ਬੈਕਗਰਾਉਂਡ? ਮੈਂ ਪਹਿਲੇ ਤੁਹਾਨੂੰ ਆਪਣੇ ਨਾ ਜੀ ਉਸਵਾ ਬਲੱਡ ਲਾਈਨ ਦੇ ਰਿਕਾਰਡਸ ਦੇ ਬਾਰੇ ਨਾਲ ਥੋੜ੍ਹਾ ਜਿਹਾ ਦੱਸਦਾ, ਕਿਉਂਕਿ ਉਹ ਫਿਰ ਠੀਕ ਹੈ। ਉਸਵਾ ਚੈਂਪੀਅਨ ਨੇ ਨਾ ਜੀ 2 ਦਫਾ ਮੇਲਾ ਵਿਨ ਕੀਤਾ। ਫਿਰ ਉਸ ਤੋਂ ਬਾਅਦ 2022 'ਚ ਖੂਬਸੂਰਤੀ 'ਚ 2 ਪੋਜੀਸ਼ਨਾਂ ਲਈਆਂ, ਉਹਦੇ 'ਚ ਤੀਸਰੀ ਪੋਜੀਸ਼ਨ ਆਈ।
ਫਿਰ 2023 ਨਵੰਬਰ 'ਚ ਜਿਹੜਾ ਨਾ ਜੀ ਸਾਡੀ ਘਰ ਦੀ ਮੱਝ ਉਸਵਾ ਸੋਹਣੀ ਜਿਹੜੀ ਪਹਿਲਾ ਉਸਵਾ ਚੈਂਪੀਅਨ ਹੈ ਉਹਦੀ ਭਾਂਜੀ ਕਹਿ ਲਓ, ਉਸਨੇ 28 ਕਿਲੋ 400 ਗ੍ਰਾਮ ਦੁੱਧ ਦੇ ਕੇ ਇਹਨਾਂ ਦੁਨੀਆ ਨੂੰ ਇਹ ਦੱਸਿਆ ਕਿ ਪਾਕਿਸਤਾਨ ਦੀ ਜਿਹੜੀ ਨੀਲੀ ਰਾਵੀ ਮੱਝ ਹੈ ਨਾ ਇਹ ਦੁਨੀਆ ਦੀ ਸਭ ਤੋਂ ਚੰਗੀ ਮੱਝ ਹੈ ਔਰ ਮੱਝ 'ਚ ਪੋਟੈਂਸ਼ੀਅਲ ਹੈ। ਵਰਲਡ ਰਿਕਾਰਡ ਜਿਹੜਾ ਅਸੀਂ ਕਹਿੰਦੇ ਨਹੀਂ ਜੀ ਗਾਵਾਂ ਲੈ ਆਓ ਮੱਝਾਂ ਦੁੱਧ ਨਹੀਂ ਦਿੰਦੀਆਂ, ਉਸ ਚੀਜ਼ ਨੂੰ ਉਸ ਤਾਸਰ ਨੂੰ ਖਤਮ ਕਰ ਦਿੱਤਾ ਕਿ ਪਹਿਲਾਂ ਚੋਗੀ ਝੋਟੀ ਨੇ, ਚੋਗੀ ਝੋਟੀ ਦਾ ਮਤਲਬ ਹੈ ਕਿ ਉਹਦੀ ਉਮਰ ਉਸ ਵਕਤ 3 ਸਾਲ ਹੋਏਗੀ, 2 ਚਵਾਈਆਂ 'ਚ 28 ਕਿਲੋ 24 ਘੰਟੇ ਦਾ 28 ਕਿਲੋ 400 ਗ੍ਰਾਮ ਦੇ ਕੇ ਵਰਲਡ ਰਿਕਾਰਡ ਸੇਮ ਟਾਈਮ ਸਟਿਲ ਹੈ ਵਰਲਡ ਰਿਕਾਰਡ ਹੈ। ਉਸ ਤੋਂ ਬਾਅਦ ਇਸੇ ਝੋਟ ਮੱਝ ਨੇ 2024 ਚ ਮਾਰਚ ਐਸਾ ਬਾਦਨਗਰ ਫਾਰਮ ਚ ਗਵਰਨਮੈਂਟ ਨੇ ਮੇਲਾ ਕਰਾਇਆ 47.5 ਕਿਲੋ ਮਾਸ਼ਾਅੱਲਾ ਦੁੱਧ ਦੇ ਕੇ 36 ਘੰਟੇ ਦਾ ਪਹਿਲੀ ਪੋਜੀਸ਼ਨ ਲਈ। ਤੇ ਔਰ ਮਜ਼ੇ ਦੀ ਗੱਲ ਹੈ ਮੱਝ ਬਿਮਾਰ ਸੀ, ਉਹ ਮੱਝ ਨੂੰ ਥਲੀਰੀਆ ਅਗਰ ਮੱਝ ਠੀਕ ਹੁੰਦੀ ਤਾਂ ਉਹਦੀ ਹੋਰ ਅੱਛੀ ਪਰਫਾਰਮੈਂਸ ਹੁੰਦੀ, ਲੇਕਿਨ ਅਲਹਮਦੁਲਿਲਾ ਦੁੱਧ ਤੇ ਉਹ ਜਿਹੜਾ ਰਿਕਾਰਡ ਹੋਇਆ ਤੇ ਬੜਾ ਅੱਛਾ ਦੁੱਧ ਇੱਕ ਛੋਟਾ ਜਿਹਾ ਜ਼ਿਮਨੀ ਸਵਾਲ ਸੀ ਕਿ ਉਸਵਾ ਦਾ ਨਾਮ ਰੱਖਣ ਦੀ ਕੀ ਲਾਜਿਕ ਹੈ? 2018 ਚ ਮੈਂ ਫਸਟ ਟਾਈਮ ਗਿਆ ਜੀ ਮੇਲੇ 'ਚ ਇਹ ਹੁੰਦਾ ਕਿ ਜਿਸ ਅਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਨੇ ਉਸ ਟਾਈਮ ਮੱਝਾਂ ਦਾ ਨਾਮ ਦੱਸਣਾ ਹੁੰਦਾ ਤੇ ਉਸ ਵੇਲੇ ਫਿਰ ਮੈਂ ਨਾ ਜੀ ਉਸਵਾ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਊਠਣੀ ਦਾ ਨਾਮ ਸੀ, ਉਸ ਨਿਸਬਤ ਨਾਲ ਮੈਂ ਸੋਚਿਆ ਕਿ ਯਾਰ ਉਸ ਨਿਸਬਤ ਨਾਲ ਇਹ ਨਾਂ ਜਿਹੜਾ ਇਹਨਾਂ ਰੱਖ ਦਿੱਤਾ ਤੇ ਉਹ ਅੱਲਾ ਦਾ ਬੜਾ ਸ਼ੁਕਰ ਹੈ ਕਿ ਉਹ ਬਰਕਤ ਹੈ ਉਸ ਨਾਂ ਦੀ। ਉਸਵਾ ਜਿਹੜੇ ਵੀ ਮੁਕਾਬਲੇ 'ਚ ਜਾਂਦੀ ਜਾਂ ਜਿਸ ਗਰਾਊਂਡ ਵਿੱਚ ਅੱਲਾਹ ਤਾਲਾ ਨੇ ਉਹਨੂੰ ਬੜੀ ਇੱਜ਼ਤ ਦਿੱਤੀ, ਉਸਵਾ ਫੈਮਿਲੀ ਜਿੱਥੇ ਵੀ ਉਸਵਾ ਫੈਮਿਲੀ ਹਾਂਜੀ। ਤੇ ਉਹ ਇਹ ਇਨਸ਼ਾਅੱਲਾ ਜਿੰਨੇ ਵੀ ਮੱਝਾਂ ਵਾਲੇ ਨੇ ਤੁਸੀਂ ਦੇਖੋਗੇ ਕਿ ਉਸਵਾ ਦੇ ਬਲੱਡ ਲਾਈਨ ਨੂੰ ਸਾਰੇ ਲੋਕ ਜਾਣਦੇ ਨੇ ਔਰ ਸਮਝਦੇ ਨੇ। ਚਰ ਸਾਹਿਬ ਉਹ ਜਿਹੜੀ ਗੱਲ ਤੁਸੀਂ ਅੱਗੇ ਮੈਂ ਵੀਡੀਓ 'ਚ ਉੱਥੇ ਵੀ ਕੀਤੀ ਵੀ ਇੰਡੀਆ ਨੂੰ ਇਸ ਝੋਟੀ ਨੇ ਹਰਾਇਆ, ਉਹ ਗੱਲ ਇੱਕ ਤਰਤੀਬ ਨਾਲ ਸੁਣਾਇਓ ਬੰਦਿਆਂ ਨੂੰ ਪਤਾ ਲੱਗ ਜਾਵੇ। ਦੋਵੇਂ ਭਾਵੇਂ ਫੜ ਲਓ ਆਵਾਜ਼ ਪੂਰੀ ਆਓ। ਉਹ ਇਸ ਤਰ੍ਹਾਂ ਹੈ ਜੀ ਕਿ ਪਹਿਲਾ ਜਿਹੜਾ ਸਾਡਾ ਰਿਕਾਰਡ ਸੀ ਨਾ ਨੈਸ਼ਨਲ ਸਾਡਾ ਔਰ ਵਰਲਡ ਰਿਕਾਰਡ ਚੋਗੀਆਂ ਝੋਟੀਆਂ ਦਾ ਪਹਿਲਾ ਨਾਮ ਦਾ ਉਹ ਐਸੀ 17 ਕਿਲੋ ਤੇ ਸਾਡੀ ਮਾਂ ਨੇ ਫਿਰ 22 ਕਿਲੋ ਕਰਤਾ, ਯਾਨੀ ਕਿ 5 ਕਿਲੋ ਰਿਕਾਰਡ ਨੂੰ ਉੱਪਰ ਲੈ ਕੇ ਚਲੀ ਗਈ। ਬਾਅਦ ਵਿੱਚ ਫਿਰ ਸੁਣਨ 'ਚ ਆਇਆ ਕਿ ਜੀ ਇੰਡੀਆ ਦੇ ਕਿਸੇ ਝੋਟੀ ਨੇ 25 ਕਿਲੋ ਕਰ ਲਿਆ ਜੀ। ਉਹ ਸਾਨੂੰ ਅਸੀਂ ਦੇਖਿਆ ਤਾਂ ਨਹੀਂ ਨਾ ਕਿਸੇ ਮੇਲੇ 'ਚ, ਲੇਕਿਨ ਵੈਸੇ ਮਤਲਬ ਸੁਣੀ ਸੁਣਾਈ ਗੱਲ ਸੋਸ਼ਲ ਮੀਡੀਆ 'ਤੇ ਜਾਂ ਇਸ ਤਰ੍ਹਾਂ। ਤਾਂ ਉਹ ਫਿਰ ਸਾਡੀ ਦੁਬਾਰਾ ਝੋਟੀ ਤਿਆਰ ਹੋਈ ਨਵੰਬਰ 2023 'ਚ ਐਗਰੀਕਲਚਰ ਯੂਨੀਵਰਸਿਟੀ 'ਚ ਮੱਝ ਨੇ ਫਿਰ 28 ਕਿਲੋ 400 ਗ੍ਰਾਮ ਦੁੱਧ ਦੇ ਕੇ ਵਰਲਡ ਰਿਕਾਰਡ ਬਣਾਇਆ। ਫਿਰ ਉੱਥੇ ਦੇ ਜਿਹੜੇ ਹੈ ਨੇ ਜੀ ਜਿਸ ਤਰ੍ਹਾਂ ਸਾਡਾ BRI ਹੈ, ਉਹਨਾਂ ਦੇ BRI ਦੇ ਜਿਹੜੇ ਹੈੱਡ ਨੇ ਉਹਨਾਂ ਨੇ ਸਾਡੇ BRI ਨਾਲ ਰਾਬਤਾ ਕੀਤਾ ਕਿ ਯਾਰ ਇਹ ਕਿਹੜੀ ਮੱਝ ਹੈ, ਤੇ ਸ਼ੁਗਲ ਨੇ ਕਿਹਾ ਕਿ ਯਾਰ ਇਹ ਇੱਧਰੋਂ ਸਰਹੱਦੋਂ ਪਾਰ ਨਹੀਂ ਹੋ ਸਕਦੀ। ਤੇ ਇਸ ਤੋਂ ਇਲਾਵਾ ਜਿਹੜੀ ਰਿਸਰਚ ਹੈ ਨਾ ਜੀ ਮੱਝਾਂ ਕਹਿ ਲਓ ਕਿ ਜਿਹੜਾ ਹੁਣ ਜਦੀਦ ਟੈਕਨੋਲੋਜੀ ਦਾ ਦੌਰ ਹੈ, ਇਹਦੇ 'ਚ ਜਿਹੜਾ ਨਾ ਜਦੀਦ ਟੈਕਨੀਕਸ ਬਗੈਰ ਤੁਸੀਂ ਅਗਰ ਐਗਰੀਕਲਚਰ ਦਾ ਕੰਮ ਕਰਨਾ ਹੈ ਉਹ ਜਾਂ ਮੱਝ ਪਾਲਣੀ ਹੈ, ਡੇਅਰੀ ਫਾਰਮਿੰਗ ਕਰਨੀ ਹੈ, ਫੈਟਨਿੰਗ ਕਰਨੀ ਹੈ, ਅਗਰ ਤੁਸੀਂ ਜਦੀਦ ਟੈਕਨੀਕਸ ਨਹੀਂ ਅਪਣਾਓਗੇ ਤੁਸੀਂ ਫਾਇਦਾ ਨਹੀਂ ਲੈ ਸਕਦੇ। ਜਦੋਂ ਤੁਹਾਡੇ ਕੋਲ ਸਹੂਲਤ ਹੈ, ਅਗਰ ਟ੍ਰੈਡੀਸ਼ਨਲ ਚੀਜ਼ਾਂ 'ਤੇ ਜਾਓਗੇ ਤਾਂ ਤੁਹਾਡਾ ਉਹ ਪ੍ਰੋਫਿਟ ਰੇਸ਼ੋ ਨਹੀਂ ਬਣ ਸਕਦੀ। ਮੱਝ ਜਿਹੜੀ ਹੈ ਨਾ ਜੀ ਸਾਡੀ ਮੱਝ ਨੀਲੀ ਰਾਵੀ ਦੀ ਦੁਨੀਆ ਤੋਂ ਸਭ ਤੋਂ ਚੰਗੀ ਮੱਝ ਹੈ। ਇਹਨੂੰ ਸਰਵਾਈਵ ਰੱਖਣਾ, ਇਹਦਾ ਮਿਆਰ ਉੱਪਰ ਲੈ ਕੇ ਜਾਣਾ ਸਾਡੀ ਇੱਕ ਡਿਊਟੀ ਬਣਦੀ ਹੈ। ਤੇ ਕਿਉਂਕਿ ਅੱਜ ਕੱਲ੍ਹ ਜੇ ਜਦੀਦ ਟੈਕਨੀਕ ਹੈ ਕਹਿ ਲਓ ਕਿ ਜਿਹੜੀ IVF ਟੈਕਨੋਲੋਜੀ ਐਮਬਰੀਓ ਦੀ ਉਹ ਪਾਕਿਸਤਾਨ 'ਚ ਆਈ ਹੈ। ਅਲਹਮਦੁਲਿਲਾ ਇਹ ਆਜ਼ਾਦ ਹੀ ਸਾਡੇ ਫਾਰਮ ਨੂੰ ਹਾਸਲ ਹੈ ਕਿ ਸਭ ਤੋਂ ਪਹਿਲਾ ਐਮਬਰੀਓ ਮੱਝ ਦਾ ਪਾਕਿਸਤਾਨ 'ਚ ਉਹ ਸਾਡੇ ਫਾਰਮ 'ਤੇ ਬਣਿਆ ਔਰ ਸਭ ਤੋਂ ਪਹਿਲਾ ਬੱਚਾ ਵੀ ਸਾਡੇ ਫਾਰਮ 'ਤੇ ਹੈ। 5 ਬੱਚੇ ਜਿਹੜੇ ਨੇ ਜੀ ਸਾਡੇ ਫਾਰਮ 'ਤੇ ਆਏ ਨੇ। ਔਰ ਇਸ ਨੂੰ ਕਿਉਂਕਿ ਸਾਡੇ ਇਹ ਇੱਕ ਨਾ ਮੁਲਕ ਦਾ ਇਜ਼ਾਜ਼ ਹੈ, ਚਾਈਨੀਜ਼ ਅੰਬੈਸੀ ਨੇ ਰਿਕਾਰਡ 'ਤੇ ਮੌਜੂਦ ਹੈ ਆਪਣੇ ਟਵਿੱਟਰ ਅਕਾਊਂਟ ਤੋਂ, ਜਿਹੜਾ ਅਫੀਸ਼ੀਅਲ ਟਵਿੱਟਰ ਅਕਾਊਂਟ ਹੈ ਨਾ ਚਾਈਨੀ ਅੰਬੈਸੀ ਦਾ, ਉਹਨੇ ਇਹ ਇੱਕ ਸਕਸੈਸ ਸਟੋਰੀ ਜਿਹੜੀ ਇਹਨਾਂ ਲਈ ਸ਼ੇਅਰ ਕੀਤੀ ਕਿ ਅਸੀਂ ਪਾਕਿਸਤਾਨ ਦੀ ਜਿਹੜੀ ਚੈਂਪੀਅਨ ਜਿਹੜਾ ਮਦਰ ਆਫ ਚੈਂਪੀਅਨਸ ਉਹਦਾ ਐਮਬਰੀਓ ਬਣਾਇਆ ਜੀ। ਅਲਹਮਦੁਲਿਲਾ ਜੀ ਇੱਕ ਇਜ਼ਾਜ਼ ਦੀ ਗੱਲ ਹੈ ਸਾਡੇ ਮੁਲਕ ਵਾਸਤੇ। 2 ਦਫਾ ਸਰੋਇਆ ਸਾਹਿਬ ਮੁਲਕ ਦਾ ਨਾਂ ਇਹਨਾਂ ਮੱਝਾਂ ਰੋਸ਼ਨ ਕੀਤਾ, ਯਾਨੀ ਕਿ 2 ਦਫਾ ਵਰਲਡ ਰਿਕਾਰਡ ਬਣਾਉਣਾ। ਸੇਮ ਬਲੱਡ ਲਾਈਨ ਪੰਜਾਬ 'ਚ ਬਲਕਿ ਪੂਰੀ ਦੁਨੀਆ 'ਚ ਇਹ ਜਿਹੜੀ ਚੀਜ਼ ਹੈ ਕਿਸੇ ਹੋਰ ਜਾਨਵਰ ਦੇ ਮੁਕੱਦਰ 'ਚ ਨਹੀਂ ਆਈ। ਤੇ ਅੱਲਾ ਦਾ ਖਾਸ ਕਰਮ ਹੈ ਔਰ ਅੱਲਾ ਦੀ ਦੇਣ ਹੈ, ਅਸੀਂ ਅੱਲਾ ਦਾ ਸ਼ੁਕਰ ਅਦਾ ਕਰਨੇ ਇਸ ਨਾਲ।
ਅੱਛਾ ਚੌਧਰੀ ਇਰਫਾਨ ਸਾਹਿਬ, ਇੱਕ ਸਵਾਲ ਜਿਹੜਾ ਨਾ ਕਾਫੀ ਸਾਰੇ ਲੋਕਾਂ ਲਈ ਦਿਲਚਸਪ ਹੋਏਗਾ ਕਿ ਐਂਬਰੀਓ ਟੈਕਨੋਲੋਜੀ ਜਿਹੜੀ ਹੈ ਨਾ, ਇਹ ਕਿਆ ਹੈ ਤੇ ਇਸ 'ਚ ਕਿਤਨੇ ਇੱਕ ਮੱਝ ਤੋਂ 1 ਮਹੀਨੇ 'ਚ ਜਾਂ 1 ਹਫ਼ਤੇ 'ਚ ਕਿਤਨੇ ਐਂਬਰੀਓ ਲਏ ਜਾ ਸਕਦੇ ਹੈ? ਐਂਬਰੀ ਟੈਕਨੋਲੋਜੀ ਜਿਹੜਾ ਨਾ ਜੀ, ਪੜ੍ਹੇ ਲਿਖੇ ਲੋਕ ਤਾਂ ਜਲਦੀ ਸਮਝ ਜਾਣਗੇ, ਲੇਕਿਨ ਸਾਦਾ ਲਫ਼ਜ਼ਾਂ 'ਚ ਇਹ ਕਿ ਮੱਝ ਦੇ ਅੰਡੇ ਲੈਣੇ ਨੇ, ਉਹਦਾ ਸਪਰਮ ਤੁਸੀਂ ਆਪਣੀ ਠੀਕ ਹੈ, ਤੇ ਚੰਗੇ ਸਾਨ ਦਾ ਸਪਰਮ ਲੈਣਾ, ਉਹਦਾ ਮਿਲਾਪ ਕਰਕੇ ਨਾ ਆਪਣੀ ਮਰਜ਼ੀ ਦਾ ਜ਼ਾਈਗੋਟ ਉਹ ਮਿਲਾਪ ਹੋਣਾ ਲੈਬ ਵਿੱਚ, ਉਹ ਬੱਚਾ ਬਣ ਜਾਣਾ। ਉਹ ਜਿਹੜਾ ਬੱਚਾ ਨਾ ਜੀ, ਤੁਹਾਡੀ ਆਪਣੀ ਮਰਜ਼ੀ ਦੀ ਮੱਝ ਤੇ ਮਰਜ਼ੀ ਦਾ ਸੱਡਾ, ਕਿਸੇ ਵੀ ਆਮ ਮੱਝ 'ਚ ਉਹ ਐਂਬਰੀਓ ਜਿਸ ਤਰ੍ਹਾਂ ਸਿਮਨ ਰੱਖਣਾ ਹੈ ਨਾ, ਤੁਸੀਂ ਉਹ ਰੱਖ ਦੇਣਾ। ਜਿਹੜੀ ਮੱਝ ਹੈ ਨਾ ਜੀ, ਜਿਹਦੇ 'ਚ ਰੱਖਣਾ ਹੈ, ਉਹਨੇ ਸਿਰਫ ਉਹਨੂੰ ਫੀਡਿੰਗ ਕਰਨੀ, ਬੱਚਾ ਉਹ ਪੈਦਾ ਹੋਣਾ ਜਿਹੜਾ ਤੁਸੀਂ ਐਗ ਲਏ ਨੇ। ਜਿਹੜੀ ਮੱਝ ਤੁਹਾਨੂੰ ਪਸੰਦ ਹੈ, ਕਿ ਤੁਹਾਡੀ ਮਾੜੀ ਮੱਝ ਜੇ ਤੁਸੀਂ ਐਂਬਰੀਓ ਰੱਖ ਲਿਆ, ਤੁਸੀਂ ਉਹ ਟਾਪ ਕਲਾਸ ਦਾ ਬੱਚਾ ਲੈ ਲਿਆ, ਅੱਛਾ, ਉਹਦਾ ਵਿੱਚ ਕੋਈ ਅਮਲ ਦਾ ਉਹਦਾ ਕੋਈ ਅਮਲ ਦਾ ਇਹ ਟੈਕਨੋਲੋਜੀ ਤੁਹਾਡੇ ਇੱਥੇ ਚੱਲ ਰਹੀ? ਇਹ ਜੀ ਇਨਸ਼ਾ ਅੱਲਾਹ ਤਾਲਾ ਇਹ ਆਜ਼ਾਜ਼ ਵੀ ਤੁਹਾਨੂੰ ਸਾਡੇ ਇਲਾਕੇ ਨੂੰ ਹਾਸਲ ਹੋਏਗਾ। ਅਸੀਂ ਸਾਡੇ ਫਾਰਮ ਤੇ IVF ਲੈਬ ਵੀ ਬਣੇਗੀ ਔਰ SPU ਵੀ ਬਣੇਗਾ। ਸੀਮਨ ਅਸੀਂ ਚੰਗੇ ਸੱਡਿਆਂ ਦੇ ਜਿੰਨੇ ਕੰਮ ਕਰ ਰਹੇ ਟਾਪ ਦੇ ਬੁਲਸ ਹੈ ਨੇ ਪਾਕਿਸਤਾਨ 'ਚ, ਪੰਜਾਬ ਵਿੱਚ, ਉਹ ਸਾਰੇ ਅਸੀਂ ਇੱਕ ਪਲੇਟਫਾਰਮ ਤੇ ਜਮ੍ਹਾਂ ਕਰਾਂਗੇ। ਉਹਨਾਂ ਦੇ ਸੀਮਨ ਜਿਹੜੇ ਨੇ ਇੱਥੇ ਬਣਨਗੇ, ਲੋਕਾਂ ਨੂੰ ਮਿਲਣਗੇ ਔਰ ਉਹਦੇ ਅਸੀਂ ਇੱਕ ਪੂਰਾ ਇੱਕ ਨੈਟਵਰਕ ਬਣਾਵਾਂਗੇ ਇਨਸ਼ਾ ਅੱਲਾਹ। ਨੈਕਸਟ ਈਅਰ ਬਲਕਿ ਦਸੰਬਰ 'ਚ ਸਪੈਸ਼ਲੀ ਫਿਰ ਤੁਹਾਨੂੰ ਇਨਵਾਈਟ ਕਰਾਂਗੇ, ਵਿਜ਼ਿਟ ਵੀ ਕਰਾਵਾਂਗੇ ਇਨਸ਼ਾ ਕਿ ਜਦੋਂ IVF ਲੈਬ ਬਹੁਤ ਸਾਰੀਆਂ ਚੀਜ਼ਾਂ ਡਿਵੈਲਪ ਹੋ ਜਾਣਗੀਆਂ ਇਨਸ਼ਾ ਅੱਲਾਹ ਤਾਲਾ। ਅੱਛਾ ਚੌਧਰੀ ਸਾਹਿਬ, ਇੱਕ ਤਾਂ ਇਹ ਹੋ ਗਿਆ ਕਿ ਇਹ ਤਾਂ ਹੋ ਗਿਆ ਐਂਬਰੀਓ ਟੈਕਨੋਲੋਜੀ ਦਾ। ਦੂਸਰਾ ਇਹ ਹੈ ਕਿ ਇਸ ਦਾ ਫਾਇਦਾ ਵੀ ਇਹ ਇੱਕ ਮੱਝ ਤੋਂ ਅਸੀਂ 1 ਮਹੀਨੇ ਜਾਂ 1 ਹਫ਼ਤੇ 'ਚ ਕਿਤਨੇ ਐਂਬਰੀਓ ਲੈ ਸਕਦੇ ਹਾਂ? ਇਹ ਰਾਣਾ ਸਾਹਿਬ ਜੀ, ਇਹ ਸਾਲ 'ਚ ਦੱਸ ਦਿਓ। ਦੁਨੀਆ ਨੇ ਨਾ ਇਸ ਟੈਕਨੋਲੋਜੀ ਤੋਂ ਬੜਾ ਫਾਇਦਾ ਉਠਾਇਆ। ਜਿਸ ਤਰ੍ਹਾਂ ਤੁਸੀਂ ਬਰਾਜ਼ੀਲ ਦੀ ਗੁਰਲੈਂਡੋ ਦਾ ਨਾਮ ਲੈਂਦੇ ਹੋ, ਅਮਰੀਕਾ ਦੀ ਹਲੋਸੀਅਨ ਦਾ ਲੈਂਦੇ ਹੋ, ਉਹਨਾਂ ਨੇ ਇਸੇ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਇੱਕ ਚੰਗੀ ਗਾਂ ਜਾਂ ਚੰਗੀ ਦਾ ਉਹਨਾਂ ਨੇ ਨਾਰਮਲੀ ਤਾਂ 1 ਸੂਆ ਦੇਣਾ ਨਾ ਸਾਲ 'ਚ, ਤੁਸੀਂ ਇਹ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਗਰ ਕਾਮਯਾਬੀ ਨਾਲ ਤੁਸੀਂ ਪ੍ਰਾਪਤ ਕਰਦੇ ਹੋ ਤੇ ਤੁਸੀਂ 100 ਬੱਚਾ ਵੀ ਲੈ ਸਕਦੇ ਹੋ। ਯਾਨੀ ਕਿ ਅਗਰ ਸਾਡੇ ਕੋਲ 10 ਅੱਛੀਆਂ ਮਸਲਨ ਉਸਵਾ ਸੋਹਣੀ ਹੈ, ਹਾਂ, ਅਗਰ ਸੂਏ ਦੀ ਤਾਂ 1 ਕੱਟੀ ਦੇਗੀ ਜਾਂ ਕੱਟਾ ਦੇਗੀ, ਇਸ ਟੈਕਨੋਲੋਜੀ ਦੀ ਅਗਰ ਅਸੀਂ ਇਸਤੇਮਾਲ ਕਰਨੇ ਆ ਤਾਂ ਅਸੀਂ ਇਹਦੇ 100 ਬੱਚੇ ਲੈ ਸਕਦੇ ਹਾਂ। ਯਾਨੀ ਕਿ ਇਹਦੇ 'ਚ ਅਗਰ ਸਾਡੇ ਕੋਲ 10 ਅਗਰ ਅੱਛੀਆਂ ਮੱਝਾਂ ਹੈ ਤੇ ਕੋਈ 2-4 ਅੱਛੇ ਬੁੱਲ ਹੈ ਤੇ ਹਜ਼ਾਰਾਂ ਦੀ ਤਾਦਾਦ 'ਚ ਜਿਹੜਾ ਨਾ ਅੱਛੀ ਮੱਝਾਂ ਅਸੀਂ ਪ੍ਰੋਡਿਊਸ ਕਰ ਸਕਦੇ। ਦੁਨੀਆ ਨੇ ਜੀ ਆਪਣੀ ਜਿਹੜੀਆਂ ਬਰੀਡਸ ਡਿਵੈਲਪ ਕੀਤੀ ਨੇ ਚੰਗੀਆਂ, ਇਸ ਟੈਕਨੋਲੋਜੀ ਦੇ ਥਰੂ ਕੀਤੀਆਂ। ਇਹ ਦੇਖੋ ਕਿੰਨੀ ਬਦਕਿਸਮਤੀ ਵਾਲੀ ਗੱਲ ਆ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਅੱਛੀ ਬਰੀਡ ਮੌਜੂਦ ਆ, ਲੇਕਿਨ ਅਸੀਂ ਉਹਦੀ ਪ੍ਰੋਪੋਗੇਸ਼ਨ ਉਸ ਤਰੀਕੇ ਨਾਲ ਨਹੀਂ ਕਰ ਸਕੇ ਹਲੇ ਤੱਕ ਜਿਤਨੀਆਂ ਕਿ ਵਰਨਾ ਤੇ ਲਾਈਨ ਯਾਨੀ ਕਿ ਜਿਹੜਾ ਵਾ ਨਾ ਸਰ ਸਾਡੀ ਗਵਰਨਮੈਂਟ ਕੀ ਕਰ ਰਹੀ ਹੈ, ਇਹ ਵੀ ਕੋਈ ਦੱਸ ਦਿਓ ਵੀ ਕੀ ਉਹਨਾਂ ਨੇ ਹੁਣ ਤੱਕ ਕੀਤਾ? ਗੌਰਮੈਂਟਸ ਦੀ ਦੇਖੋ ਜੀ, ਸਾਡੇ ਜਿਸ ਤਰ੍ਹਾਂ ਦੂਸਰੇ ਅਦਾਰਿਆਂ ਦਾ ਹਾਲ ਹੈ, ਸੇਮ ਸਾਡੇ ਲਾਈਫ ਸਟਾਕ ਦੇ ਅਦਾਰਿਆਂ ਦਾ ਹਾਲ ਹੈ। ਜਿਸ ਟਾਈਮ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਨੇ ਆ, ਉਹ ਫਿਰ ਆਪਣੀ ਲਿਮਿਟੇਸ਼ਨਸ ਦੱਸਣੀਆਂ ਨੇ ਕਿ ਯਾਰ ਇਹ ਸਾਡੀਆਂ ਲਿਮਿਟੇਸ਼ਨ ਨੇ, ਅਸੀਂ ਕਰਨ ਲੱਗੇ ਹਾਂ। ਲੇਕਿਨ ਦੁਨੀਆ 'ਚ ਜਿਹੜਾ ਰੋਲ ਨੇ, ਜਿਹੜੀਆਂ ਬਰੀਡ ਡਿਵੈਲਪ ਹੋਈਆਂ ਨੇ, ਜਾਨਵਰ ਅੱਛੇ ਹੋਏ ਨੇ, ਉਹਦੇ ਐਸੋਸੀਏਸ਼ਨਸ ਦਾ ਜ਼ਿਆਦਾ ਰੋਲ ਹੈ। ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਐਸੋਸੀਏਸ਼ਨਸ, ਜਿਹੜੇ ਪ੍ਰਾਈਵੇਟ ਫਾਰਮਰਸ ਨੇ, ਜਿਸ ਤਰ੍ਹਾਂ ਮੈਨੂੰ ਪਤਾ ਹੈ ਕਿ ਸੱਡਾ ਫਲਾਣਾ ਚੰਗਾ, ਉਹ ਇੱਕ ਦੂਸਰੇ ਡਾਕਟਰ ਸਾਹਿਬ ਨੂੰ ਨਹੀਂ ਪਤਾ ਹੋਏਗਾ ਜਿਹੜੇ ਜੌਬ ਕਰਦੇ ਨੇ ਕਿ ਕਿਹੜੀ ਨੀਲੀ ਤੇ ਕਿਹੜੀ ਬਲੱਡ ਲਾਈਨ ਚੰਗੀ ਹੈ। ਮੈਨੂੰ ਜ਼ਿਆਦਾ, ਮੇਰੇ ਕੋਲ ਜ਼ਿਆਦਾ ਇਨਫੋਰਮੇਸ਼ਨ। ਅੱਛਾ, ਇਹ ਬਿਲਕੁਲ ਇਹ ਜਿਹੜੀ ਨਾ ਡੰਗਰ ਦੀ ਸਿਆਣ ਦੀ ਗੱਲ, ਇਹ ਤੁਸੀਂ ਤਫਸੀਲ ਨਾਲ ਦੱਸੋ। ਪਰਖ ਜਿਹੜਾ ਨਾ ਜੀ, ਇਹ ਅੱਖ ਚਾਹੀਦੀ ਹੈ ਇਹਦੇ ਵਾਸਤੇ। ਪਹਿਲੇ ਬੜੇ ਮੈਨੂੰ 25 ਸਾਲ ਹੋ ਗਏ ਨੇ ਇਸ ਸ਼ੋਬੇ ਨਾਲ ਵਾਬਸਤਾ, ਤੇ ਮੈਂ ਜਿਸ ਟਾਈਮ ਇਸ ਸ਼ੋਬੇ 'ਚ ਆਇਆ ਤਾਂ ਮੈਂ ਤੁਹਾਨੂੰ ਦਿਲਚਸਪ ਗੱਲ ਤੁਸੀਂ ਵੀ ਸੁਣਾਂਗੇ ਕਿ ਮੈਂ ਸਟਾਕ ਐਕਸਚੇਂਜ 'ਚ ਕੰਮ ਕਰਦਾ ਸੀ। ਵਾਹ, ਬਿਲਕੁਲ ਉਲਟ ਨੇ ਕਿਹਾ ਯਾਰ ਕਿੱਥੇ ਸਟਾਕ ਐਕਸਚੇਂਜ, ਸ਼ੇਅਰਸ ਦਾ ਕੰਮ ਕਿੱਥੇ ਜਨਾਬ, ਤੂੰ ਮੱਝਾਂ ਗਾਵਾਂ ਰੱਖ ਲਈਆਂ। ਮੈਂ ਫਿਰ ਐਸਾ ਚਿੰਬੜਿਆ ਜੀ, ਮੈਨੂੰ ਬੜੀ ਤਨਕੀਦ ਹੋਈ ਹੈ, ਲੇਕਿਨ ਮੈਂ ਕਿਹਾ ਯਾਰ ਮੈਂ ਹੁਣ ਇਹੀ ਕਰਨਾ। ਪਰ ਤੁਸੀਂ ਇਹਨੂੰ ਵੀ ਸਟਾਕ ਐਕਸਚੇਂਜ ਹੀ ਬਣਾਤਾ ਜਿਹੜਾ। ਅਲਹਮਦੁਲਿਲਾ ਜੀ, ਬੜਾ ਅੱਲਾਹ ਤਾਲਾ ਨੇ, ਦੇਖੋ ਜੀ ਰਾਣਾ ਸਾਹਿਬ, 2 ਚੀਜ਼ਾਂ ਹੁੰਦੀਆਂ ਨੇ ਦੁਨੀਆ 'ਤੇ। ਇਨਸਾਨ ਜਿਹੜਾ ਨਾ ਸ਼ੋਹਰਤ ਦਾ ਬੜਾ ਭੁੱਖ ਹੈ। ਹਾਂਜੀ ਬਿਲਕੁਲ, ਇਹ ਕੋਈ ਸ਼ੱਕ ਨਹੀਂ। ਦੂਸਰਾ ਦੁਨੀਆ ਦੇ ਰਿਜ਼ਕ ਚਾਹੀਦਾ। ਪੈਸੇ ਜੋੜੇ ਅਸੀਂ ਕੋਈ ਨਹੀਂ, ਲੇਕਿਨ ਰਿਜ਼ਕ ਖੁੱਲਾ ਮਿਲਿਆ, ਰਿਜ਼ਕ ਸ਼ੋਹਰਤ ਵੀ ਮਾਸ਼ਾਅੱਲਾ, ਬੜੀ ਇੱਜ਼ਤ ਜਿਹੜੀ ਇੱਜ਼ਤ ਦਿੱਤੀ ਨਾ, ਉਹਦਾ ਤਾਂ ਮੁੱਲ ਹੀ ਕੋਈ ਨਹੀਂ। ਦੇਖੋ ਜੀ, ਬੰਦਾ ਜੋ ਕੁਝ ਵੀ ਕਰਦਾ ਨਾ, ਉਹ ਇੱਜ਼ਤ ਲਈ ਕਰਦਾ ਵਾ। ਕੋਈ ਅਗਰ ਖੇਲਦਾ ਵਾ ਉਹ ਵੀ ਇੱਜ਼ਤ ਲਈ, ਕੋਈ ਅਗਰ ਦੁਨੀਆ ਫਤਹ ਕਰਦਾ ਉਹ ਵੀ ਇੱਜ਼ਤ ਲਈ। ਮੈਂ ਨਾ ਜੀ ਮੰਡੀ ਜਾਂਦਾ ਨਾ ਜਾਨਵਰਾਂ ਦੀ, ਮੈਨੂੰ ਕੋਈ ਦੋਸਤ ਰੋਕ ਲਿਆ, ਕੋਈ ਆਜ਼ਾਦ, ਮੈਂ ਜੀ ਤੁਸੀਂ ਕਿੱਥੇ ਹੋ? ਅਗਲੇ ਪਿਛਲੀ ਮੰਡੀ ਮੈਨੂੰ ਦੋਸਤ ਮਿਲੇ, ਕਹਿੰਦਾ ਯਾਰ ਅਸੀਂ ਆਜ਼ਾਦ ਕਸ਼ਮੀਰ ਤੋਂ, ਤੁਸੀਂ ਇਰਫਾਨ ਗੁੱਜਰ ਹੋ? ਮੈਂ ਕਿਹਾ ਜੀ ਮੈਂ ਇਰਫਾਨ ਗੁੱਜਰ।
ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਜੇ ਮੱਝ ਨਹੀਂ ਹੈ ਸ਼ਰਾਫਤ ਸਾਨੂੰ ਦਿੱਤੀ ਹੈ ਵੈਸੇ। ਅੱਛਾ ਇਰਫਾਨ ਗੁੱਜਰ ਸਾਹਿਬ ਇਹ ਤੁਸੀਂ ਜਿਹੜੀ ਹੈ ਬਫੈਲੋ ਦੀ ਐਸੋਸੀਏਸ਼ਨ ਆ ਮੱਝਾਂ ਵਾਲਿਆਂ ਦੀ, ਅਸੀਂ ਆਮ ਜ਼ੁਬਾਨ 'ਚ ਕਹਿ ਲੈਂਦੇ ਹਾਂ, ਇਹਦੇ ਵੀ ਤੁਸੀਂ ਅਹੁਦੇਦਾਰ ਆ, ਤੁਹਾਡੇ ਕੋਲ ਕਿਹੜਾ ਅਹੁਦਾ ਵਾ? ਜੀ ਅਲਹਮਦੁਲਿਲਾ ਮੈਂ ਐਸੋਸੀਏਸ਼ਨ ਨਾਲ ਪਿਛਲੇ 6-7 ਸਾਲ ਤੋਂ ਮੁੰਸਲਿਕ ਹਾਂ। ਸਾਡੀ ਐਸੋਸੀਏਸ਼ਨ ਦਾ ਬਫਲੋ ਬਰੀਡਰ ਐਸੋਸੀਏਸ਼ਨ ਪੰਜਾਬ ਉਹਦਾ ਨਾਂ ਹੈ। ਬੜਾ ਇੱਕ ਅੱਛਾ ਰੋਲ ਹੈ। ਅਸੀਂ ਜਿਹੜੇ ਗਵਰਨਮੈਂਟ ਨੂੰ ਬੁੱਲ ਸਿਲੈਕਸ਼ਨ ਵਾਸਤੇ ਹੈਲਪ ਕਰਨੇ ਆ, ਮੇਲੇ ਕਰਵਾਉਂਦੇ ਆ, ਫਿਰ ਜਿਹੜੀਆਂ ਸਾਡੀਆਂ ਅੱਛੀਆਂ ਬਰੀਡਸ ਨੇ ਇਹਨਾਂ ਨੂੰ ਹਾਈਲਾਈਟ ਕਰਨੇ ਆ, ਗਵਰਨਮੈਂਟਸ ਨੂੰ ਜਾ ਕੇ ਕਹਿੰਦੇ ਆ ਕਿ ਇਹ ਬਰੀਡ ਅੱਗੇ ਲੈ ਕੇ ਚੱਲਣ ਵਾਲੀ, ਇਹ ਸਾਡੇ ਕੰਮ ਕਰਨ ਵਾਲੇ ਨੇ। ਤੇ ਮੈਂ ਉਹਦਾ ਐਡੀਸ਼ਨਲ ਸੈਕਟਰੀ ਹਾਂ ਜੀ ਆਪਣੀ ਐਸੋਸੀਏਸ਼ਨ ਦਾ। ਔਰ ਬੜੇ ਇੱਕ ਦੋ ਅਸੀਂ ਅੱਛੇ ਪ੍ਰੋਜੈਕਟਸ ਜਿਹੜੇ ਨੇ ਲੈ ਕੇ ਆ ਰਹੇ ਹਾਂ ਐਸੋਸੀਏਸ਼ਨ ਦੇ। ਇੱਥੇ ਅਸੀਂ ਕਾਫ ਰੇਜ਼ਿੰਗ ਸੈਂਟਰ ਬਣਾ ਰਹੇ ਹਾਂ ਮਾਸ਼ਾਅੱਲਾ। ਇਸੇ ਫਾਰਮ 'ਤੇ। ਉਹ ਕਾਫ ਰੇਜ਼ਿੰਗ ਸੈਂਟਰ ਹੈ ਕਿ ਜਿੰਨੇ ਟੌਪ ਦੇ ਬੱਚੇ ਨੇ ਕੱਟੇ ਜਿਹੜੇ ਸਾਡਾ ਐਸੋਸੀਏਸ਼ਨ ਪੈਨਲ ਸਿਲੈਕਟ ਕਰੇਗਾ, ਉਹ ਅਸੀਂ ਇੱਕ ਜਗ੍ਹਾ 'ਤੇ ਇਕੱਠੇ ਕਰ ਦਾਂਗੇ। ਜਿਹਨੂੰ ਚਾਹੀਦਾ ਕਿ ਬਜਾਏ ਕਿ ਪੂਰਾ ਪਾਕਿਸਤਾਨ ਫਿਰੇ, ਪੰਜਾਬ ਫਿਰੇ ਜਾਂ ਗਲਤ ਲੈ ਜਾਏ, ਅਸੀਂ ਉਹਦਾ ਪੇਰੈਂਟੇਜ ਸਰਟੀਫਿਕੇਟ ਦਿਆਂਗੇ, ਇਹ ਦਾ ਮਾਂ ਇਹਦਾ ਪਿਓ। ਹਾਂ ਪੈਡਿਗਰੀ ਪੂਰੀ ਜਿਹੜੀ ਹੈ ਨਾ। ਨਹੀਂ ਜੀ, ਟੈਸਟ ਟਰਾਈਓਸ ਟੈਸਟ ਨਾਲ। ਅੱਛਾ ਠੀਕ ਹੈ। DNA ਕਰਵਾ ਕੇ DNA ਕਰਾ ਕੇ ਟਰਾਈਓਸ ਟੈਸਟ ਬਈ ਫਲਾਂ ਮਾਂ ਹੈ, ਫਲਾਂ ਸਿੱਟ ਹੈ, ਹਾਂ ਇਹ ਉਹਦਾ ਕੱਟਾ ਹੈ, ਇਹ ਲੈ ਜਾਓ। ਵਾਹ ਵਾਹ ਬੜੀ ਵੱਡੀ ਅੱਛਾ ਇਹ ਵਰਲਡ ਲੈਵਲ ਤੇ ਵੀ ਜਿਹੜੀ ਐਸੋਸੀਏਸ਼ਨ ਆ ਉਹਦੇ 'ਚ ਵੀ ਤੁਸੀਂ? ਵਰਲਡ ਲੈਵਲ ਜੀ IBF ਇੰਟਰਨੈਸ਼ਨਲ ਬਫਲੋ ਫੈਡਰੇਸ਼ਨ ਹੈ, ਮੈਂ ਉਹਦਾ ਵੀ ਮੈਂਬਰ ਹਾਂ। ਮਾਸ਼ਾਅੱਲਾ ਜੀ ਅੱਛਾ ਚੋਰ ਸਾਹਿਬ, ਨਾਲ ਨਾ ਥੋੜਾ ਜਿਹਾ ਸਾਡੇ ਰੰਗੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਵੀ ਕੋਈ ਮਸ਼ਵਰਾ ਦੇ ਦਿਓ ਵੀ ਡੰਗਰਾਂ ਨੂੰ ਖਵਾਨੇ ਕੀ ਆ, ਵੰਡਾ ਕਾਹਦਾ ਪਾਉਂਦੇ ਆ, ਕੀ ਖਵਾ ਰਹੇ ਆ ਤੇ ਕੀ ਗੱਲਬਾਤ? ਮੈਂ ਨਾ ਜੀ ਸਰ ਸਾਹਿਬ ਮੇਰੇ ਕੋਲ ਨਾ ਉਨ ਲੋਕ ਕਿਉਂਕਿ ਨੈਸ਼ਨਲ ਲੈਵਲ ਤੇ ਮੇਲਿਆਂ 'ਤੇ ਜਾਣਾ ਆਉਣਾ, ਫਿਰ ਅੱਲਾ ਨੇ ਇੱਕ ਨਾਂ ਦਿੱਤਾ। ਲੋਕ ਪੁੱਛਦੇ ਨੇ ਕਿ ਪਤਾ ਨਹੀਂ ਇਹਨਾਂ ਦੇ ਕੋਈ ਸਪੈਸ਼ਲ ਪ੍ਰੋਟੋਕੋਲ ਹੁੰਦੇ ਨੇ ਜਾਂ ਬੜੀ ਗੱਲ ਦੋਂਦੀਆਂ ਝੋਟੀਆਂ ਸੂੰਦੀਆਂ ਨੇ, ਕੀ ਕਰਦੇ ਨੇ। ਤੇ ਮੈਂ ਤਾਂ ਸਿੰਪਲ ਹੀ ਗੱਲ ਕਰਨਾ, ਸੌਖਾ ਇੱਕ ਫਾਰਮੂਲਾ ਹੈ ਕਿ ਇਹਨਾਂ ਦਾ ਢਿੱਡ ਭਰੋ, ਇਹਨਾਂ ਨੂੰ ਰਜਾਓ। ਜਾਨਵਰ ਜਿਹੜਾ ਵੀ ਪਹਿਲਾਂ ਦਾ ਕੁਲੀਏ ਹੈ ਕਿ ਉਹਦਾ ਪੇਟ ਭਰਨਾ। ਬਾਕੀ ਜਿਹੜਾ ਬੱਚਿਆਂ ਦੇ ਹਵਾਲੇ ਨਾਲ ਮੇਰੀ ਇਹ ਰਾਏ, ਸਾਇੰਸ ਸਾਡੀ ਵੀ ਇਹ ਗੱਲ ਕਹਿੰਦੀ ਹੈ ਕਿ 6 ਮਹੀਨੇ ਤੱਕ ਬੱਚਿਆਂ ਨੂੰ ਪੱਠੇ ਨਹੀਂ ਪਾਉਣੇ, ਉਹਨਾਂ ਨੂੰ ਦੁੱਧ ਪਿਲਾਉਣਾ। ਫਿਰ ਪਹਿਲੇ ਦਿਨ ਤੋਂ ਪਹਿਲੇ ਹਫਤੇ ਹੀ ਵੰਡਾ ਸ਼ੁਰੂ ਕਰਾਉਣਾ, ਨਾਲ ਉਹਨਾਂ ਨੂੰ ਤੂੜੀ ਵੰਡਾ, ਕੋਈ ਵੰਡਾ ਪਾ ਦਿਓ। ਤੇ ਜਿਹੜੇ ਅਸੀਂ ਪੱਠੇ ਪਾਉਂਦੇ ਉਹਨਾਂ ਦੇ ਪੇਟ ਵੱਡੇ ਹੋ ਜਾਂਦੇ। ਹਰਾ ਪੱਠਾ ਨਹੀਂ ਪਾਉਣਾ। 6 ਮਹੀਨੇ ਬਾਅਦ ਉਹਨਾਂ ਦਾ ਪੱਠਾ ਪਾਓ, ਤੁਸੀਂ ਦੇਖਿਓ ਕਿ ਬੱਚਿਆਂ ਦੀ ਗਰੋਥ ਕਿੰਨੀ। ਤੁਸੀਂ ਦੁੱਧ ਛਡਾਓਗੇ ਨਾ, ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ। ਇੱਕ ਗੱਲ। ਦੂਸਰੀ ਗੱਲ ਹੈ ਕਿ ਸੱਡੇ ਚੰਗੇ ਦਾ ਇੰਤਖਾਬ। ਕਿ ਤੁਸੀਂ ਅਗਰ ਤੁਹਾਡੇ ਕੋਲ ਇੱਕ ਮੱਝ 4 ਮੱਝਾਂ, ਅਗਰ ਚੰਗਾ ਸੱਡਾ ਨਹੀਂ ਤਾਂ ਚੰਗਾ ਸੀਮਨ ਲੈ ਲਓ, ਤੇ ਬੰਦੇ ਦਾ ਸ਼ੌਕ ਪੂਰਾ ਹੋ ਜਾਂਦਾ। ਅਸੀਂ ਸਾਡੇ ਹਰ ਸਹੂਲਤਾਂ ਦਾ ਵੀ ਫਕਦਾਨ ਹੈ ਕਿ ਚੰਗੇ ਸੱਡੇ ਸਾਰੀਆਂ ਜਗ੍ਹਾ 'ਤੇ ਮੌਜੂਦ ਨਹੀਂ, ਸੀਮਨ ਚੰਗਾ ਨਹੀਂ ਮੌਜੂਦ, ਲੇਕਿਨ ਫਿਰ ਵੀ ਕੋਸ਼ਿਸ਼ ਕਰਕੇ ਚੰਗਾ ਸੱਡਾ, ਚੰਗੀ ਮੱਝ ਬਣਾਉਣ ਵਾਸਤੇ ਚੰਗਾ ਸੱਡਾ। ਜਿਹੜੇ ਇਹਨੇ ਜੇ ਅਸੀਂ ਆਪਣੀ ਮੱਝ ਦੀ ਖੁਰਾਕ ਤੁਹਾਨੂੰ ਦੱਸ ਦਿੰਦੇ। ਇਹ ਜਿਹੜੀ ਸਾਡੀ ਮੱਝ ਦੁੱਧ ਕਰਦੀ, ਜਦੋਂ ਪਹਿਲਾਂ ਝੋਟੀ ਸੀ ਨਾ, ਇਹਦਾ 10 ਕਿਲੋ ਵੰਡਾ ਖਾਂਦੀ ਸੀ। 5 ਕਿਲੋ ਸਵੇਰ, 5 ਕਿਲੋ ਸ਼ਾਮ, ਤੇ ਬਾਕੀ ਉਹ ਜਿਤਨੇ ਪੱਠੇ ਖਾ ਲਏ। ਉਸ ਤੋਂ ਇਲਾਵਾ ਸਾਡੇ ਕੋਈ ਉਹ ਕਾੜੇ ਛੜੇ ਹੁੰਦੇ ਨੇ, ਕੋਈ ਤੇਲ ਦੇਣਾ, ਕੋਈ ਮਤਲਬ ਉਹ ਸਾਰੇ ਸੁੱਖ ਹੁੰਦਾ ਹੀ ਆ, ਜਿੰਨੇ ਸੁੱਖ ਹੁੰਦਾ। ਇਹ ਚੌਧਰੀ ਸਾਹਿਬ ਦਾ ਕਹਿਣਾ ਵੀ ਜੇ ਡੰਗਰਾਂ ਨੂੰ ਪੱਠੇ ਦਾ ਪਾਣਾ ਹੀ ਆ, ਬੰਨਣੇ ਤਾਂ ਹੈ ਹੀ ਆ, ਤੇ ਫਿਰ ਚੱਜ ਦੇ ਬਣ ਲਓ, ਕੋਈ ਬੀਜ ਚੰਗਾ ਰਖਾ ਲਓ, ਕੋਈ ਝੋਟਾ ਚੰਗਾ ਰੱਖ ਲਓ। ਬਗੈਰ ਝੋਟੇ ਤੋਂ ਤਾਂ ਮੱਝਾਂ ਰੱਖਣ ਦਾ ਫਾਇਦਾ ਹੀ ਨਹੀਂ। ਦੇਖੋ ਜੀ, ਇੱਕ ਪਹਿਲਾਂ ਝੋਟੀ ਤੁਸੀਂ ਤਿਆਰ ਕਰਨੀ ਹੈ 4 ਸਾਲ 'ਚ ਨਾਰਮਲੀ ਐਵਰੇਜ। ਅਸੀਂ ਤਾਂ 2.5-3 ਸਾਲ ਹੀ ਸਾਡੇ 'ਤੇ ਸੂਹ ਪੈਂਦੀ ਹੈ, ਲੇਕਿਨ 3 ਸਾਲ ਐਵਰੇਜ ਸਾਡੀਆਂ ਵੀ ਸੂੰਦੀਆਂ ਨੇ। ਕੋਈ 4 ਦੀ, ਕੋਈ 2.5 ਦੀ ਐਵਰੇਜ 3 ਸਾਲ ਆ ਜਾਂਦੀ। ਹੁਣ 3 ਸਾਲ ਬਾਅਦ ਇੱਕ ਝੋਟੀ ਤੁਸੀਂ ਤਿਆਰ ਕੀਤੀ, ਅਗਰ ਤੇ ਘਰ ਰੱਖਣਾ, ਅਗਰ ਉਹਨੂੰ ਵੇਚਣਾ ਤਾਂ ਉਹ ਵਿਕੇ 2.5 ਲੱਖ ਦੀ। ਤੇ ਜੇ ਚੰਗੀ ਪਾਲੋ ਉਹ ਵਿਕੇ 6 ਲੱਖ ਰੁਪਏ। 2.5 ਲੱਖ ਵਾਲੀ ਤੇ ਤੁਹਾਨੂੰ ਪੱਲਿਓਂ ਪੈਣਾ। ਇਸ ਮਹਿੰਗਾਈ ਦੇ ਦੌਰ 'ਚ 2.5 ਲੱਖ ਦੀ ਝੋਟੀ 2.25-3 ਲੱਖ ਦੀ ਘਰ ਪੈਂਦੀ ਹੈ। ਤੁਸੀਂ ਉਹਨੂੰ ਕੈਲਕੂਲੇਸ਼ਨ ਕਰੋਗੇ ਨਾ, 280-90 ਦੀ ਘਰ ਪਏਗੀ। ਤੇ ਜੇ ਉਹ ਚੰਗੀ ਹੋਏਗੀ 5-6 ਲੱਖ ਦੀ ਵਿਕੇਗੀ, ਹਜ਼ਾਰਾਂ ਨੇ ਬਚ ਜਾਣਗੇ। ਆ ਹੁਣ ਚਾਰਾ ਜਿਤਨਾ ਮਹਿੰਗਾ ਵਾ, ਅਗਰ ਇਹ 3-3.5 ਲੱਖ ਅਗਰ ਮੱਝ ਦਾ ਉਹ ਮੁੱਲ ਹੈ ਨਹੀਂ, ਚਾਰਾ ਜ਼ਿਆਦਾ ਖਾ ਜਾਂਦੀ ਹੈ ਇਸ ਤੋਂ। ਉਹ ਫਾਇਦਾਮੰਦ ਉਹੀ ਮੱਝ ਆ ਜਿਹੜੀ ਕੋਈ 4.5 ਲੱਖ ਤੋਂ ਉੱਪਰ ਜਾਣੇ ਵਾਲੀ ਹੈ। ਬਿਲਕੁਲ ਸੋਇਆ ਸਾਹਿਬ ਜਿਹੜੀ ਗੱਲ ਕੀਤੀ, ਚੰਗੀਆਂ ਬੰਨ ਲਓ, ਥੋੜੀਆਂ ਬੰਨੋ ਚੰਗੀਆਂ, ਤੇ ਫਾਇਦਾ ਹੀ ਇਸ ਵਿੱਚ ਕਿ ਦੇਖੋ ਹੁਣ ਜਿਸ ਤਰ੍ਹਾਂ ਇੱਕ ਬੰਦਾ ਸੋਚਦਾ ਜ਼ਮੀਨ ਦੇ ਠੇਕਾ ਹੀ ਇਤਨੇ ਜ਼ਿਆਦਾ ਹੋ ਗਏ ਨੇ ਕਿ ਹੁਣ ਤੁਹਾਡੀ ਸਾਈਡ ਤੇ 2-2 ਲੱਖ ਨੂੰ ਗੱਲ ਪਹੁੰਚੀ। ਤਾਂ ਬੰਦਾ ਸੋਚਦਾ ਯਾਰ ਮੱਝ 2-4 ਕਿੱਲੇ ਨੇ, 4-5 ਮੱਝਾਂ ਦੀ ਬਜਾਏ 4-5 ਕਿੱਲੇ
ਪੈਲੀ ਜਿਹੜੀ ਹੈ ਸਿੱਧੀ ਉਹ ਠੇਕੇ ਤੇ 10 ਲੱਖ ਤੋਂ ਉਧਰੋਂ ਹੀ ਆ ਜਾਣਾ ਤੇ ਜ਼ਰੂਰ ਉਹਨੂੰ ਤੁਸੀਂ ਸਹੀ ਗੱਲ ਅਗਰ ਅੱਛਾ ਜਾਨਵਰ ਹੋਏ ਤਾਂ ਫਿਰ ਅੱਛਾ ਇਰਫਾਨ ਸਾਹਿਬ ਇੱਕ ਇਹ ਪੁੱਛਣਾ ਜੀ, ਅਗਰ ਕੋਈ ਦੋਸਤ ਜਿਹੜਾ ਸੀਮਨ ਦੇ ਹਵਾਲੇ ਨਾਲ ਚਾਹੁੰਦਾ ਹੋਵੇ ਕਿ ਤੁਹਾਡੇ ਕੋਲ ਸੀਮਨ ਜਿਹੜਾ ਵਾ ਨਾ ਝੋਟੇ ਦੇ ਉਹ ਕੀ ਸਿਲਸਿਲਾ ਜਿਹੜਾ ਵਾ ਨਾ ਕਿਸ ਤਰ੍ਹਾਂ? ਫਿਲਹਾਲ ਜੀ ਸਾਡਾ ਸੀਮਨ ਸਾਡੇ ਕੋਲ ਅਵੇਲੇਬਲ ਨੇ। ਇਹ ਜਿਹੜਾ ਝੋਟਾ ਤੁਹਾਨੂੰ ਦਿਖਾਇਆ ਰੁਸਤਮ, ਇੱਕ ਇਹਦੇ ਨੇ, ਇੱਕ ਜਿਹੜੀ ਝੋਟੀ ਨੇ ਪਹਿਲੇ ਦੁੱਧ ਕੀਤਾ ਹੈ ਉਸ ਵਾਰ ਚੈਂਪੀਅਨ ਨੇ, ਉਸ ਸੂਏ ਦਾ ਇੱਕ ਝੋਟਾ ਸਾਡਾ, ਠੀਕ, ਉਹ ਸਾਡਾ ਦੂਸਰੇ ਫਾਰਮ ਤੇ ਝੋਟਾ, ਉਹਦੇ ਸੀਮਨ ਸਾਡੇ ਕੋਲ ਅਵੇਲੇਬਲ ਨੇ। ਤੇ ਜਿਸ ਦੋਸਤ ਨੂੰ ਚਾਹੀਏ ਹੁਣ ਸਾਡੇ ਨਾਲ ਰਾਬਤਾ ਕਰਕੇ ਸਿਲੰਡਰ 24 ਘੰਟੇ ਇੱਥੇ ਤੁਹਾਨੂੰ ਦਿਖਾਵਾਂਗੇ, ਇੱਥੇ ਪਿਆ ਸਿਲੰਡਰ, ਤੇ ਉਹ ਸੀਮਨ ਲੈ ਜਾ, ਲੋਕ ਲੈ ਕੇ ਵੀ ਜਾਂਦੇ ਨੇ ਸ਼ੌਕ ਵਾਲੇ, ਤੇ ਸੀਮਨ ਲੈ ਕੇ ਜਾ ਸਕਦੇ। ਠੀਕ। ਅੱਛਾ ਇਹ ਚੌਧਰੀ ਸਾਹਿਬ ਉਹ ਰਾਣਾ ਸਾਹਿਬ ਨੇ ਬੜੇ ਪੱਤੇ ਦੀ ਗੱਲ ਕੀਤੀ, ਉਹ ਮੇਰੇ ਹੈ ਸੀ ਦਿਲ 'ਚ, ਮੈਂ ਕਿਹਾ ਵੀ ਉਹ ਇਹਨਾਂ ਤੋਂ ਇਜਾਜ਼ਤ ਲੈ ਕੇ ਪੁੱਛਦੇ ਆ ਵੀ ਜੇ ਤੁਸੀਂ ਫਿਰ ਆਪਣਾ ਨੰਬਰ ਮੁਨਾਸਬ ਸਮਝਦੇ ਆ ਬੋਲਣਾ ਤੇ ਬੰਦੇ ਆਪੇ ਪੁੱਛ ਲੈਣਗੇ। ਹਾਂਜੀ, ਉਹ ਨੰਬਰ ਆਫਿਸਰ ਸਾਹਿਬ ਦਾ ਨੰਬਰ ਕੀ ਹੈ? 0310 49 449, ਇਹ ਨੰਬਰ ਹੈ ਸਿਮਨ ਲੈਣੇ ਵਾਸਤੇ 24 ਘੰਟੇ। 0310 49 449। ਹਾਂਜੀ, ਇਹਦੇ ਤੇ ਰਾਬਤਾ ਕਰਕੇ ਜੇ ਕੋਈ ਦਵਾਈ ਦਾਰੂ ਕੋਈ ਕੋਈ ਵੀ ਇਨਫੋਰਮੇਸ਼ਨ ਕੋਈ ਮਸ਼ਵਰਾ, ਉਹ ਤੁਹਾਡੇ ਭਾਈ ਦਾ ਨੰਬਰ ਹੈ? ਹਾਂਜੀ ਭਾਈ ਦਾ ਨੰਬਰ। ਅੱਛਾ, ਜੇ ਕੋਈ ਬੰਦਾ ਇਹਨਾਂ ਨਾਲ ਗੱਲ ਕਰਨਾ ਚਾਹਵੇ ਤਾਂ ਇਹਨਾਂ ਦਾ ਭਾਈ ਫਿਰ ਗੱਲ ਕਰਾ ਦਿਓ। ਅੱਛਾ ਜੀ, ਅਸੀਂ ਇਸ ਪਿੰਡ 'ਚ ਬੈਠੇ ਹਾਂ 449 ਗਾਹਬੇ ਜੀ, ਇਹ ਗੁਜਰਾਤੀਆਂ ਦਾ ਪਿੰਡ ਆ ਵੀ 1901 'ਚ ਉੱਥੋਂ ਉੱਠ ਕੇ, ਤੁਸੀਂ ਆਪਣੀ ਮਾੜੀ ਜਿਹੀ ਤਾਰੀਖ ਦੱਸੋ ਜੀ। ਤਾਰੀਫ ਤੁਸੀਂ ਚੰਗੀ ਕਰਦੇ ਹੋ। ਤਾਰੀਖ ਮੈਂ ਕਿਹਾ ਤੁਸੀਂ ਕਰਨ ਲੱਗੇ, ਤੁਹਾਨੂੰ ਪਤਾ ਹੀ ਹੈ। ਅੱਛਾ ਜੀ, ਇਹ ਪਿੰਡ ਨਾ ਜੀ ਇਹ ਸਾਰੇ ਯੂਰਪ ਬੈਠੇ ਆ, ਸਾਰੇ ਘਰਾਂ ਦੇ ਵਿੱਚ। ਚੌਧਰੀ ਸਾਹਿਬ ਦੀ ਫੈਮਿਲੀ ਵੀ, ਇਹਨਾਂ ਦੇ ਬੱਚੇ, ਆਪਣੇ ਭਰਾ, ਸਾਰੇ ਅਜ਼ੀਜ਼ ਜਿਹੜੇ ਨਾ ਉਹ ਸਾਰੇ ਸ਼ੁਰੂ ਤੋਂ ਹੀ ਕੋਈ ਇਹ ਕੀ ਸਾਰੇ ਸ਼ੁਰੂ ਤੋਂ ਤੁਸੀਂ ਗਏ ਹੋਏ ਹੋ ਉੱਥੇ ਜੀ? ਸ਼ੁਰੂ ਤੋਂ ਨਹੀਂ ਸਾਡੇ, Government ਨੇ ਦੇਖੋ ਦਿੱਤੇ ਸੀ ਜੀ ਵੀਜ਼ੇ? ਗਵਰਨਮੈਂਟ ਤੇ ਨਹੀਂ, ਬੇਸਿਕਲੀ ਜਿਹੜੀ ਨਾ ਜ਼ਰੂਰਤ ਆਜ਼ਾਦ ਦੀ ਮਾਂ, ਹਾਂ, ਸਾਡਾ ਗੁਜਰਾਤ ਸਾਡਾ ਬੈਕ ਇਲਾਕਾ ਹੈ ਸਾਡਾ ਬਾਈ, ਉੱਥੇ ਜ਼ਮੀਨਾਂ ਥੋੜ੍ਹੀਆਂ ਸਨ, ਫਿਰ ਪਾਣੀ ਥੋੜ੍ਹੇ, ਨਹਿਰੀ ਇਲਾਕਾ ਹੈ ਨਹੀਂ ਸੀ, ਤੇ ਬਰਾਨੀ ਇਲਾਕਾ, ਲੋਕਾਂ ਕੋਲ ਯਾਨੀ ਕਿ ਰੋਜ਼ਗਾਰ ਕੋਈ ਨਹੀਂ ਸੀ, ਤੇ ਫਿਰ ਲੋਕਾਂ ਨੇ ਮੁਤਬਾਦਲ ਇਹ ਸਮਝਿਆ ਕਿ ਬਾਹਰ ਨਿਕਲੇ, ਬਾਹਰ ਜਿਸ ਨਿਕਲੇ ਕੋਈ ਲੋਕ ਯੂਰਪ ਸੈਟਲ ਹੋ ਗਏ, ਕੋਈ ਦੁਬਈ ਚਲਾ ਗਿਆ। ਗੁਜਰਾਤ 'ਚ ਪਿੰਡ ਕਿਹੜਾ ਸੀ? ਸੈਦਾਬਰਾਮ। ਸੈਦਾਬਰਾਮ, ਇਹ ਤੁਹਾਡੇ ਬਜ਼ੁਰਗਾਂ ਦੇ ਨਾਮ ਤੇ? ਇਹ ਲਾਲਾ ਮੂਸਾ ਦੇ ਨਾਲ ਸੈਦਾਬਰਾਮ ਪਿੰਡ ਹੈ ਜੀ, ਅੱਛਾ ਤੇ ਉਸ ਨਿਸਬਤ ਨਾਲ ਸਾਨੂੰ ਜਿਹੜਾ ਨੇ ਲੋਕ ਸੈਦਾਬਰਾਮੀ ਕਹਿੰਦੇ ਨੇ। ਅੱਛਾ, ਸੈਦਾਬਰਾਮ। ਡੇਰਾ ਆਫ ਸੈਦਾਬਰਾਮ, ਵੈਸੇ ਕੋਈ ਪੁੱਛੋਗੇ ਸ਼ਾਇਦ ਨਾਂ ਦੱਸੇਗਾ ਜਿਸੇ ਸੈਦਾਬਰਾਮ ਦਾ ਨਾਮ ਲੋਕ ਕਹਿੰਦੇ ਉਹ। ਅੱਲ ਪਈ ਹੈ ਜੀ ਸੈਦਾਬਰਾਮੀ। ਹਾਂਜੀ, ਠੀਕ ਹੈ, ਚਲੋ ਮਾਸ਼ਾਅੱਲਾ, ਪਿਛਲੇ ਪਿੰਡ ਦੇ ਹਵਾਲੇ ਦੇ ਨਾਲ। ਠੀਕ ਹੈ। ਤੇ ਵੈਸੇ ਇਸ ਪਿੰਡ ਦੇ ਵਿੱਚ ਬੜੇ ਬੜੇ ਸ਼ੌਕ ਕੀਤੇ ਹੋਏ ਆ ਲੋਕਾਂ ਨੇ, ਇਹ ਗੁੱਜਰ ਬਰਾਦਰੀ ਦਾ ਟੋਟਲ ਪਿੰਡ ਆ, ਘੋੜਿਆਂ ਦੇ ਸ਼ੌਕ ਆ, ਤੇ ਬੜੇ ਨਸਲੀ ਨੇਜ਼ਾਬਾਜ਼ੀ ਦੇ ਬੜੇ, ਤੇ ਇਸ ਤਰ੍ਹਾਂ ਹੀ ਚੌਧਰੀ ਸਾਹਿਬ ਨੇ ਇੱਕ ਵੱਖਰੀ ਮੱਝਾਂ ਦੇ ਬਾਰੇ, ਗਾਵਾਂ ਇਹਨਾਂ ਨੇ ਰੱਖੀਆਂ ਸੀ, ਗਾਵਾਂ ਦੀ ਗੱਲ ਨਹੀਂ ਕੀਤੀ, ਗਾਵਾਂ ਦੀ ਗੱਲ ਤਾਂ ਨਹੀਂ ਕੀਤੀ, ਗਾਵਾਂ ਤਾਂ ਇੱਥੇ ਬੰਦੇ ਨੇ ਰੱਖੀਆਂ। ਹਾਂਜੀ, ਉਹ ਵੱਖਰਾ ਕਰਾਂਗੇ, ਪਰ ਗਾਵਾਂ ਸਾਡੀ ਆਪਣੀ ਬਰੀਡ ਦੀ, ਇੱਕ ਜਿਹੜੀ ਆਪਣੀ ਬਰੀਡ ਹੈ ਨਾ ਜੀ, ਤੇ ਮੱਝਾਂ ਤੇ ਇੰਨਾ ਕੰਮ ਅੱਜ ਤੱਕ ਹੋਇਆ ਨਹੀਂ ਸੀ ਜਿੰਨਾ ਸੁਣ ਕੇ ਤੇ ਖੁਸ਼ੀ ਹੋਈ ਨਾ ਵੀ ਇੰਨਾ ਕੰਮ ਮੱਝਾਂ ਤੇ ਹੋ ਰਿਹਾ। ਔਰ ਜਿਹੜੀਆਂ ਖਬਰਾਂ ਚੌਧਰੀ ਸਾਹਿਬ ਨੇ ਸਾਨੂੰ ਦਿੱਤੀਆਂ ਵੀ ਆਉਣ ਵਾਲੇ ਸਾਲ ਦੇ ਵਿੱਚ ਤੁਸੀਂ ਆ ਕੇ ਦੇਖੋ ਵੀ ਜਿਹੜੀ ਸ਼ਾਮਾਂ ਇੱਥੋਂ ਲੱਭਣਗੀਆਂ, ਵੀ ਉਹ ਬੜੀ ਖੁਸ਼ੀ ਦੀ ਗੱਲ ਆ ਵੀ ਖਾਲਸ ਨਸਲ ਨੂੰ ਵੱਖਰੇ ਕਰਨਾ। ਸਾਡੇ ਤਾਂ ਆਰਸ਼ਰ ਅਲੀ ਪਈ ਹੈ, ਅਸੀਂ ਤਾਂ ਨੀਲੀ ਰਾਵੀ ਨੂੰ ਪਛਾਣ ਹੀ ਮਕਾਈ ਜਾਂਦੇ। ਜਿਵੇਂ ਤੁਸੀਂ ਅੱਗੇ ਗੱਲ ਕੀਤੀ ਸਿੰਧ ਵਾਲੀ ਗਾਂ ਦੀ, ਹਾਂਜੀ, ਉਹ ਇਹ ਸਾਡੀ ਬਦਕਿਸਮਤੀ ਨਾ ਜੀ, ਰੈਡ ਸਿੰਧੀ ਬਰਾਜ਼ੀਲ ਤੁਸੀਂ ਵਾਪਸ ਮੰਗਵਾਈ ਹੈ ਪੈਸੇ ਦੇ ਕੇ। ਦੱਸ, ਗਾਂ ਸਾਡੀ ਸਾਡੇ ਕੋਲ ਗਈ ਹੈ, ਹੁਣ ਸਾਨੂੰ ਪਤਾ ਉਹਨਾਂ ਦੱਸਿਆ ਭਾਈ ਇਹ ਚੰਗੀ ਜੇ, ਇਹ ਗੋਸ਼ਤ ਵਾਲੀ ਚੰਗੀ ਬਰੀਡ ਹੈ। ਹੁਣ ਉਹ ਲਿਆ ਕੇ ਸਾਡੇ ਸਿਵ ਜੀ ਨੇ, ਜਿਹੜਾ ਸਾਡਾ ਇੱਕ ਅਦਾਰਾ ਹੈ, ਉਹ ਕੰਮ ਕਰ ਰਹੇ ਨੇ ਇਸ ਤੇ ਐਂਬਰੀਓ ਦਾ, ਉਹਦੇ ਐਂਬਰੀਓ ਬਣਾ ਕੇ ਉਹ ਦੇਣਾ ਚਾਹ ਰਹੇ ਨੇ, ਤੇ ਇਹ ਗਾਂ ਸਾਡੀ ਹੈ ਜੀ। ਅੱਛਾ ਚੌਧਰੀ ਇਰਫਾਨ ਸਾਹਿਬ, ਇੱਕ ਸਵਾਲ ਹੈ ਕਿ ਆਮ ਜਾਂ ਕਿ ਚੰਗੀ ਜਿਹੜੀ ਝੋਟੀ ਆ ਉਹਦੀ ਤੁਸੀਂ ਕੀ ਖਸੂਸੀਅਤ ਜਿਹੜਾ ਵਾ ਨਾ ਗਿਣਦੇ ਆ ਵੀ ਕਿਹੜੇ ਆਰਾਂ ਤੋਂ ਜਿਹੜਾ ਵਾ ਨਾ ਕਿਹਾ ਜਾ ਸਕਦਾ ਕਿ ਆਹ ਝੋਟੀ ਜਿਹੜੀ ਹੈ ਨਾ ਚੰਗੀ ਮੱਝ ਦੀ ਜੀ, ਆਰ ਕਦ ਚੰਗਾ ਹੋਵੇ, ਥਣ ਚੱਡਾ ਮੱਝ ਨੂੰ ਚੰਗਾ, ਮੋਟ ਥਣ ਹੋਣ, ਚੱਡਾ ਪਿੱਛਾ ਵੀ ਹੋਵੇ, ਅੱਗੇ ਵੀ ਹੋਵੇ, ਲੱਤ ਮਜ਼ਬੂਤ ਹੋਵੇ, ਅੱਡੀ ਇੱਕ ਹੋਵੇ, ਮੱਝ ਦੀ ਟਾਪ ਲਾਈਨ ਬਰਾਬਰ ਹੋਵੇ, ਔਰ ਸਿਰ ਸੋਹਣਾ ਹੋਵੇ, ਸਿੰਗ ਛੋਟੇ, ਆਮ ਬੰਦਾ ਸਮਝਦਾ, ਤੇ ਜਿਸਮ ਬਾਰੀਕ ਹੋਵੇ, ਚਮੜੀ ਪਤਲੀ ਹੋਵੇ, ਔਰ ਤੁੰਨੀ ਕੋੜੀ ਨਾ ਹੋਵੇ, ਪੁਛਲ ਬਾਰੀਕ ਹੋਵੇ, ਪਿਛਲਾ ਹਿੱਸਾ। ਮੈਂ ਇੱਕ ਬੰਦੇ ਕੋ ਤਾਰੀਫ ਪੁੱਛੀ ਸੀ ਮੱਝ ਦੀ, ਉਹਨੇ ਕਿਹਾ ਜੀ ਗੱਲ ਹੈ ਕਿ ਗੱਡਾ ਵੇਖਿਆ ਕਦੇ? ਮੈਂ ਕਿਹਾ ਜੀ ਵੇਖਿਆ ਪੁਰਾਣਾ। ਉਹਨੇ ਕਿਹਾ ਜੀ ਪਿੱਛੋਂ ਉਹ ਹੀ ਤਾਰੀਫ ਮੱਝ ਦੀ, ਅੱਗੂ ਬਾਰੀਕ ਹੋਵੇ, ਪਿੱਛੋਂ ਖੁੱਲੀ ਹੋਵੇ, ਮਾਸ਼ਾਅੱਲਾ। ਇਹ ਦੀ ਮੱਝ ਦੀ ਸਿੰਪਲ। ਕਿਆ ਯਾਰ ਇੱਕ ਲਾਈਨ 'ਚ ਬੰਦ ਕੀਤਾ।
ਅੱਛਾ ਜੀ, ਅਸੀਂ ਪ੍ਰੋਗਰਾਮ ਆਪਣਾ ਹੁਣ ਖਤਮ ਕਰਦੇ ਹਾਂ। ਜਿਹੜੀਆਂ ਪਿੱਛੇ ਤੁਸੀਂ ਆ ਦੇਖ ਰਹੇ ਆ ਨਾ, ਕੱਪ ਪਏ ਆ, ਟਰਾਫੀਆਂ ਪਈਆਂ, ਸੀਨਰੀਆਂ ਪਈਆਂ, ਤੇ ਇਹ ਚੌਧਰੀ ਸਾਹਿਬ ਹਰ ਮੁਕਾਬਲੇ 'ਚ ਪਹੁੰਚ ਕੇ ਤੇ ਇਹ ਜੀ 2018 ਚ ਸਫ਼ਰ ਸ਼ੁਰੂ ਕੀਤਾ 2 ਸਾਲ ਵਿੱਚ ਗੈਪ ਵੀ ਰਿਹਾ ਤੇ ਕਹਿ ਲਓ ਕਿ 24 ਹੁਣ 6 ਸਾਲ ਨੇ, 3 ਸਾਲ ਦੀ ਪ੍ਰੋਗਰੈਸ ਹੈ, 3 ਸਾਢੇ 3 ਸਾਲ ਦੀ। ਤੇ ਅੱਲਾ ਦਾ ਬੜਾ ਸ਼ੁਕਰ ਹੈ, ਬੜੀ ਅੱਲਾ ਨੇ ਇੱਜ਼ਤ ਨਾਲ ਨਵਾਜ਼ਿਆ ਜੀ। ਔਰ ਇਹ ਇਲਾਕੇ ਦੀ ਵੀ ਕਹਿ ਲਓ ਕਿ ਸਾਡੇ ਦੀ ਇੱਕ ਇਹ ਸਾਡੇ ਵਾਸਤੇ ਬੜਾ ਬਾਇਸ ਫਖਰ ਜੀ ਇਹ ਗੱਲ। ਸਾਡੇ ਇਲਾਕੇ ਦੀ ਵੀ ਇੱਜ਼ਤ ਹੈ। ਤੇ ਉਹ ਪਹਿਲੀ ਦਫਾ ਨਾ ਜੀ 2018 ਚ ਝੋਟੀ ਫਸਟ ਆਈ ਤਾਂ ਨਾਮ ਬੋਲਿਆ ਤੇ ਮਲਕ ਅਤਾ ਨਹੀਂ ਸੀ, ਉਹ ਬੈਠੇ ਸੀ ਪ੍ਰਾਈਜ਼ ਡਿਸਟ੍ਰੀਬਿਊਸ਼ਨ 'ਚ। ਅੱਛਾ, ਉਹਨਾਂ ਨੇ ਮੀਆਂ ਅਨਵਰ ਸਾਹਿਬ ਨੂੰ ਪੁੱਛਿਆ, ਯਾਰ ਇਸ ਤਰ੍ਹਾਂ ਤੁਹਾਡੇ ਪਿੰਡ ਦੇ ਮੁੰਡੇ ਦੀ ਨਾ ਝੋਟੀ ਫਸਟ ਆਈ ਹੈ, ਉਹ ਕੌਣ ਹੈ? ਉਹਨਾਂ ਕਿਹਾ ਜੀ ਸਾਡਾ ਲੱਗਦਾ ਬੰਦਾ ਹੈ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ। ਇੱਕ ਸਵਾਲ ਹੋਰ। ਅੱਛਾ, ਵੈਸੇ ਤਾਂ ਤੁਸੀਂ ਸਾਰੇ ਅੱਛੇ ਮੱਝਾਂ ਵਾਲੇ ਬੰਦਿਆਂ ਨੂੰ ਜਾਣਦੇ ਹੋਣੇ, ਕਿਉਂਕਿ ਐਸੋਸੀਏਸ਼ਨ ਦੇ ਹੈ। ਸਾਨੂੰ ਕੋਈ 2-4 ਨਾਮ ਜਿਹੜੇ ਆ ਨਾ ਆਪਣੇ ਦੋਸਤਾਂ ਦੇ ਜਿਨ੍ਹਾਂ ਕੋਲ ਅੱਛੀ ਮੱਝਾਂ ਹੈ ਆ, ਜਿਨ੍ਹਾਂ ਦਾ ਨਾਮ ਹੈ ਤੁਹਾਡੀ ਨਜ਼ਰ? ਸਾਡੇ ਆਪਣੇ ਇਲਾਕੇ 'ਚ ਜੀ ਕਿੰਗ ਆਫ ਮਤਲਬ ਬਫਲੋ ਦੇ ਸ਼ੌਕ ਦੇ ਜਿਹੜੇ ਕਿੰਗ ਨੇ ਉਹ ਪੀਰ ਅਸਰਾਰ ਸ਼ਾਹ ਸਾਹਿਬ ਨੇ। ਮਾਸ਼ਾਅੱਲਾ। ਅੱਜ ਕੱਲ੍ਹ ਉਹਨਾਂ ਦਾ ਸ਼ੌਕ ਜ਼ਰਾ ਉਮਰ ਦੇ ਹਿੱਸੇ ਨਾਲ ਉਹਨਾਂ ਨੇ ਘਟਾ ਦਿੱਤਾ ਹੈ, ਲੇਕਿਨ ਮੱਝ ਦੀ ਪਰਖ, ਮੱਝ ਦੀ ਪਛਾਣ, ਅਗਰ ਮੱਝ ਤੇ ਕਿਸੇ ਨੇ ਅਥਾਰਟੀ ਹੈ ਜਾਂ ਕੋਈ PhD ਲੈਵਲ ਦੀ ਗੱਲ ਹੈ ਤਾਂ ਉਹ ਨੇ। ਉਹ ਸਾਰੇ ਸਾਡੇ ਸ਼ੌਕੀਨਾਂ ਦੇ ਉਸਤਾਦ ਨੇ। ਅੱਜ ਸ਼ੌਕਤ ਡੋਗਰ ਸਾਹਿਬ ਦੇ ਉਸਤਾਦ ਨੇ ਸਾਡੇ ਨੇ। ਸਾਡੇ ਇਲਾਕੇ 'ਚ ਪੀਰ ਪ੍ਰੋਫੈਸਰ ਸ਼ਫੀਕ ਸ਼ਾਹ ਸਾਹਿਬ ਦਾ ਅੱਛਾ ਸ਼ੌਕ ਹੈ, ਉਹਨਾਂ ਨੇ ਮੱਝਾਂ ਰੱਖੀਆਂ ਨੇ। ਨੀਲੀ ਤੇ ਬੋਦਲਾ ਫੈਮਿਲੀ ਹੈ। ਮੇਰੇ ਇੱਕ ਦੋਸਤ ਨੇ ਸਈਦ ਹਸਨ ਨਵਾਜ਼ ਸਾਹਿਬ, ਰੱਤ ਫੈਮਿਲੀ ਨੇ, ਪੱਟੀ ਨੇ। ਇਸ ਤਰ੍ਹਾਂ ਕਰਕੇ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਸ਼ੌਕ ਕਰ ਰਹੇ ਨੇ। ਤੇ ਹਰ ਬੰਦੇ ਤੁਸੀਂ ਕੀ ਮਹਿਸੂਸ ਕਰਦੇ ਆ ਕਿ ਆਉਣੇ ਵਾਲੇ ਟਾਈਮ 'ਚ ਇਹ ਸਾਡੀ ਜਿਹੜੀ ਮੱਝਾਂ ਦੀ ਅੱਛੀ ਨਸਲ ਆ, ਇਸ ਦੀ ਪ੍ਰੋਪੋਗੇਸ਼ਨ ਜ਼ਿਆਦਾ ਹੋਣ ਦੇ ਚਾਂਸਸ ਹੈ ਕਿ ਹਾਲੇ ਸੂਰਤ ਹਾਲ ਕੋਈ ਇੰਨੀ ਅੱਛੀ ਨਹੀਂ? ਨਹੀਂ, ਬਿਲਕੁਲ। ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਦਾ ਨਾ ਇੱਕ ਮੈਂ ਸਮਝਦਾ ਇੱਕ ਬੜਾ ਪੋਜ਼ੀਟਿਵ ਰੋਲ ਹੈ, ਬੜਾ ਐਕਟਿਵਨੈਸ ਬੜੀ ਆਈ ਹੈ। ਹੁਣ ਇੱਕ ਤੇ ਅੱਗੇ ਨਾ ਜੀ ਝੂਠ ਬੜਾ ਸੀ। ਹੁਣ ਸੋਸ਼ਲ ਮੀਡੀਆ ਦੇ ਥਰੂ ਨਾ ਲੋਕਾਂ ਨੂੰ ਪਤਾ ਹੁੰਦਾ ਕਿ ਫਲਾਂ ਮੱਝ ਦਾ ਕੱਟਾ ਹੈ, ਫਲਾਂ ਮੱਝ ਫਲਾਂ ਸੂਈ ਹੈ, ਫਲਾਣੀ ਦੀ ਨਸਲ ਹੈ। ਜਿਹੜਾ ਨਾ ਇਨਫੋਰਮੇਸ਼ਨ ਲੈਵਲ ਉਹ ਬੜਾ ਜ਼ਿਆਦਾ ਹੋ ਗਿਆ। ਘਰ ਬੈਠਿਆਂ ਤਾਂ ਸਾਨੂੰ ਹਰ ਚੀਜ਼ ਦਾ ਪਤਾ ਹੈ। ਔਰ ਪਿਛਲੇ ਕੁਝ ਸਾਲਾਂ 'ਚ ਨਾ ਕੰਮ ਨਹੀਂ ਹੋਇਆ ਮੱਝ 'ਤੇ। ਹੁਣ ਕਿਉਂਕਿ ਕਮਰਸ਼ੀਅਲ ਦੌਰ ਹੈ ਤੇ ਮੱਝ ਦੀ ਵੈਲਿਊ ਵੀ ਬਣ ਗਈ ਹੈ। ਹੁਣ ਇੱਕ ਅੱਛੀ ਮੱਝ ਜਿਹੜੀ ਹੈ ਨਾ ਸਾਡੀ, ਜਿਹੜੀ ਬਰੀਡਿੰਗ ਵਾਲੀ, ਉਹ 15 ਤੋਂ 20 ਲੱਖ ਰੁਪਏ ਦੀ ਮੱਝ ਮਿਲਦੀ ਹੈ। ਤੇ ਲੋਕ ਫਿਰ ਕਹਿ ਲਓ ਕਿ ਇਸ ਟਾਈਮ ਉਹਦੇ ਪੈਸੇ ਜ਼ਿਆਦਾ ਨੇ ਤੇ ਬੜੇ ਲੋਕ ਬੜੇ ਅੱਛੇ ਤਰੀਕੇ ਨਾਲ ਲੱਗੇ ਨੇ। ਮੇਰਾ ਖਿਆਲ ਹੈ ਕਿ 2-3 ਸਾਲ ਬਾਅਦ ਸਾਡੀ ਮੱਝਾਂ ਦਾ ਜਿਹੜਾ ਮਿਆਰ ਹੈ ਨਾ, ਗ੍ਰਾਫ, ਇਹ ਬਹੁਤ ਉੱਪਰ ਚਲਾ ਜਾਏਗਾ। ਅੱਛਾ ਸ਼ੋਰ ਸਾਹਿਬ, ਸਾਡੇ ਇੰਡੀਆ ਦੇ ਸਾਡੇ ਭਰਾ ਬਹੁਤ ਸਾਨੂੰ ਦੇਖ ਰਹੇ ਆ, ਉਹਨਾਂ ਦੇ ਜਿਹੜੇ ਨਸਲ ਦੇ ਬਾਰੇ 'ਚ ਜਿਹੜੀ ਉੱਥੇ ਮੱਝ ਆ ਕੇ ਤੁਹਾਡਾ ਕੋ ਇਲਮ 'ਚ ਹੋਵੇ, ਕੋਈ ਇਤਫਾਕ, ਕੋਈ ਫਰਕ? ਇੰਡੀਆ 'ਚ ਹੀ ਨੀਲੀ ਰਾਵੀ ਵੀ ਮੌਜੂਦ ਹੈ, ਲੇਕਿਨ ਉਹਨਾਂ ਨੇ ਜਿਹੜੀ ਮੱਝ 'ਤੇ ਜ਼ਿਆਦਾ ਕੰਮ ਕੀਤਾ ਨਾ ਜੀ, ਉਹ ਮੁਰਾ ਹੈ ਉਹਨਾਂ ਦੀ। ਮੁਰਾ ਦਾ ਅੱਛਾ ਦੁੱਧ ਦਾ ਰਿਕਾਰਡ ਆ ਰਿਹਾ। ਪਿਛਲੇ ਦਿਨਾਂ 'ਚ ਉਹਨਾਂ ਦੇ ਕੋਈ ਮੇਲਾ ਜਾਤ ਹੋਏ ਨੇ, ਉਹਦੇ 'ਚ ਮੁਰਾ ਦੀ ਪਰਫਾਰਮੈਂਸ ਠੀਕ ਆਈ। ਉਹਨਾਂ ਨੇ ਜਿਹੜੇ ਮੇਲਾ ਕਰਵਾਏ ਨੇ ਤੇ ਮੁਰਾ ਉਹਨਾਂ ਦੀ ਮੈਂ ਦੇਖੀ ਨੇ ਮੱਝਾਂ YouTube ਚੈਨਲਸ 'ਤੇ ਔਰ ਸਾਰਾ। ਤੇ ਮੁਰਾ ਉਹਨਾਂ ਦੀ ਮੱਝ ਮੈਨੂੰ ਅੱਛੀ ਲੱਗੀ ਔਰ ਉਹਨਾਂ ਨੇ ਅੱਛਾ ਕੰਮ ਕੀਤਾ ਮੁਰਾ 'ਤੇ ਵੀ। ਅੱਛਾ, ਬਾਕੀ ਨੀਲੀ ਰਾਵੀ ਵੀ ਉੱਥੇ ਹੈ ਆਪਣੇ? ਨੀਲੀ ਰਾਵੀ ਵੀ ਹੈ ਜੀ। ਤੇ ਮੁਰਾ ਦਾ ਬਹੁਤ ਵੀ ਇਦਾਂ ਹੀ ਹੈ ਆਪਣੀ ਮੱਝਾਂ ਦਾ? ਮੁਰਾ ਜਿਹੜੀ ਹੈ ਨਾ ਸਾਡੀ ਨੀਲੀ ਮੁਰਾ ਬਿਲਕੁਲ ਬਲੈਕ, ਅੱਛਾ, ਉਹਦੇ 'ਚ ਕੋਈ ਵਾਈਟ ਸਪੌਟ ਨਹੀਂ। ਹਾਈਟ ਤਕਰੀਬਨ ਸਾਡੀ ਨੀਲੀ ਹਾਈਟ ਸੇਮ ਹੀ ਹੈ। ਉਹਦੇ 'ਚ ਉਹਨਾਂ ਨੇ ਕੋਈ ਉਹਦੀ ਅਡਰ ਜਿਹੜੀ ਹੈ ਨਾ ਅਟੈਚਮੈਂਟ 'ਤੇ ਬੜਾ ਕੰਮ ਕੀਤਾ। ਅਡਰ ਡਿਵੈਲਪਮੈਂਟ, ਅਡਰ ਦਾ ਜਿਹੜਾ ਨਾ ਅਟੈਚਮੈਂਟ ਬੜੀ ਅੱਛੀ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਉਹਦਾ ਸੀਮਨਸ ਦਾ ਰਿਕਾਰਡ ਕੀਪਿੰਗ ਇਹ ਉਹਦਾ ਅੱਛਾ ਕੰਮ ਕਰ ਰਹੇ ਨੇ। ਚੋਰ ਸਾਹਿਬ, ਉਹ ਨੀਲੀ ਰਾਵੀ ਤਾਂ ਉੱਥੇ ਪਹੁੰਚ ਗਈ, ਮੁਰਾ ਨਹੀਂ ਇੱਥੇ ਪਹੁੰਚੀ? ਮੁਰਾ ਵੀ ਕੁਛ ਜੀ ਸਾਡੇ ਫਾਰਮਰਸ ਹੈ ਨੇ ਜਿਨ੍ਹਾਂ ਨੇ ਸੀਮਨ ਮੰਗਵਾਏ ਨੇ ਔਰ ਲੋਕ ਨੀਲੀ ਤੇ ਕ੍ਰਾਸ ਕਰਕੇ ਚੈੱਕ ਕਰ ਰਹੇ ਨੇ ਕਿ ਜੀ ਕਿ ਕਿਸ ਤਰ੍ਹਾਂ ਇਹਦਾ ਕੀ ਰਿਜ਼ਲਟ ਆਉਂਦਾ। ਕਿਉਂਕਿ ਅੱਜ ਦੁਨੀਆ ਇੱਕ ਪਹਿਲੇ ਸੁਣੀਂਦਾ ਸੀ ਕਿਤਾਬਾਂ 'ਚ ਕਿ ਜੀ ਇੱਕ ਵਿਲੇਜ, ਇੱਕ ਗਾঁव, ਗਲੋਬਲ ਵਿਲੇਜ। ਹੁਣ ਲੱਗਦਾ ਕਿ ਕੋਈ ਵੀ ਚੀਜ਼ ਤੁਸੀਂ ਕਰੇ ਤੁਹਾਨੂੰ ਚਾਹੀਦੀ ਹੈ ਤੇ ਉਹ ਇੱਕ ਗਾँव ਦੀ ਤਰ੍ਹਾਂ ਹੀ ਹੈ। ਅੱਛਾ ਚੌਧਰੀ ਇਰਫਾਨ ਸਾਹਿਬ, ਤੁਸੀਂ ਕੁਝ ਦੇਰ ਪਹਿਲੇ ਗੱਲ ਕੀਤੀ ਕਿ ਚਾਈਨਾ ਵਾਲੇ ਐਂਬਰੀਓ ਟੈਕਨੋਲੋਜੀ, ਚਾਈਨਾ 'ਚ ਮੱਝਾਂ ਹੈ ਜੀ? ਚਾਈਨਾ ਜੀ ਮੇਰੇ ਖਿਆਲ 'ਚ ਚੌਥੇ ਨੰਬਰ 'ਤੇ ਜਿਹੜੀ ਬਫਲੋ ਪਾਪੂਲੇਸ਼ਨ ਦੇ ਹਵਾਲੇ ਨਾਲ। ਔਰ ਉਹਨਾਂ ਦੇ ਕੁਝ ਸੂਬਿਆਂ 'ਚ ਜਿਸ ਤਰ੍ਹਾਂ ਸਾਡੇ ਲਾਈਕ ਨੇ ਨਾ ਕੱਟਾ ਖਾਣ ਦੀ ਬੜੇ ਲੋਕ ਪਸੰਦ ਨਾਲ
ਕੱਟੇ ਦਾ ਗੋਸ਼ਤ ਖਾਂਦੇ ਨੇ, ਉੱਥੇ ਵੀ ਲਾਈਕਨੈਸ ਮੌਜੂਦ ਹੈ। ਯਾਨੀ ਕਿ ਦੂਸਰੀ ਗੱਲ ਇਹ ਕਿ ਚਾਈਨਾ ਨੇ ਹਰ ਸ਼ੋਬੇ 'ਚ ਲੀਡ ਕੀਤਾ ਪੂਰੀ ਦੁਨੀਆ 'ਚ। ਅੱਜ ਕੱਲ੍ਹ ਉਹ ਮੱਝ 'ਤੇ ਕੰਮ ਕਰ ਰਹੇ ਨੇ, ਔਰ ਜਿਹੜੀ ਮੱਝ ਦੀ ਦੁੱਧ ਦੀ ਸਭ ਤੋਂ ਅੱਛੀ ਜਿਹੜੀ ਚੀਜ਼ ਹੈ ਨਾ, ਉਹਨੂੰ ਮੋਜ਼ਰੇਲਾ ਚੀਜ਼ ਜਿਹੜੀ ਹੈ ਉਹ ਮੱਝ ਦੇ ਦੁੱਧ ਦੀ ਬਣਦੀ। ਤੇ ਉਹ ਚਾਈਨੀਜ਼ ਇੱਕ ਗਰੁੱਪ ਆਇਆ ਪਾਕਿਸਤਾਨ, ਰਾਇਲ ਸੈਲ ਬਾਇਓਟੈਕ ਦੇ ਨਾਂ ਤੋਂ। ਉਹਨਾਂ ਨੇ 5000 ਮੱਝ ਦਾ ਫਾਰਮ ਬਣਾਇਆ, ਔਰ ਉਹ ਐਂਬਰੀਓ ਟੈਕਨੋਲੋਜੀ 'ਤੇ ਕੰਮ ਕਰ ਰਹੇ ਨੇ। ਸਾਨੂੰ ਵੀ ਸਪੋਰਟ ਕਰ ਰਹੇ ਨੇ, ਸਾਡੇ ਅਦਾਰਿਆਂ ਨੂੰ ਵੀ ਇਸ ਟੈਕਨੋਲੋਜੀ 'ਤੇ ਕਹਿ ਲਓ ਕਿ ਉਹ ਬੰਦੇ ਟ੍ਰੇਨ ਕਰ ਰਹੇ ਨੇ, ਤੇ ਉਹ ਐਂਬਰੀ ਬਣਾ ਕੇ ਲੈ ਕੇ ਵੀ ਜਾ ਰਹੇ ਨੇ। ਤੇ ਮੇਰਾ ਖਿਆਲ ਹੈ ਕਿ ਚਾਈਨੀਜ਼ ਦਾ ਪਾਕਿਸਤਾਨ ਆਉਣਾ, ਮੱਝ 'ਤੇ ਕੰਮ ਕਰਨਾ, ਇਹਦੇ ਨਾਲ ਮੱਝ ਦੀ ਬਿਹਤਰੀ ਆਏਗੀ। ਉਹਨਾਂ ਨੂੰ ਕੁਝ ਜਾਨਵਰਾਂ ਦੀ ਜ਼ਰੂਰਤ ਹੈ ਸੀ, ਤੇ ਉਹ ਫਿਰ ਜਿਸ ਤਰ੍ਹਾਂ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਸਿਲੈਕਸ਼ਨ, ਜਾਨਵਰਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਕੋਈ ਅੱਛਾ ਬੰਦਾ ਕਰੇ ਜਿਹਨੂੰ ਸਮਝ ਹੋਏ। ਉਹ ਫਿਰ ਮੈਂ ਉਹਨਾਂ ਨੂੰ ਕੁਝ ਹੈਲਪ ਕੀਤਾ, ਕੁਝ ਜਾਨਵਰ ਦਿੱਤੇ। ਕਿਹੜੇ ਜ਼ਿਲ੍ਹੇ 'ਚ ਬਣ ਰਿਹਾ? ਉਹਨਾਂ ਦਾ ਜੀ ਫਾਰਮ ਹੈ, ਇਹਨਾਂ ਨੇ ਬਣਾਇਆ ਖਾਨਕਾ ਡੋਗਰਾ। ਇਹ ਬੜੀ ਵੱਡੀ ਖਬਰ ਹੈ ਜੀ ਇਹ ਤਾਂ। ਮੋਜ਼ਰੀਲਾ ਚੀਜ਼ ਯਾਨੀ ਕਿ ਜਿਹੜਾ ਮੱਝ ਦੇ ਦੁੱਧ ਤੋਂ ਬਣਦੀ ਹੈ। ਇਹ ਦੁਨੀਆ ਦਾ ਸਭ ਤੋਂ ਅੱਛਾ ਚੀਜ਼ ਹੈ, ਔਰ ਸਭ ਤੋਂ ਮਹਿੰਗਾ ਚੀਜ਼। ਇਹਦਾ ਆਉਣੇ ਵਾਲੇ ਵਕਤਾਂ 'ਚ ਪਾਕਿਸਤਾਨ ਕਦੇ ਨਾ ਕਦੇ ਇਹਦੀ ਐਕਸਪੋਰਟ ਵੱਲ ਵੀ ਜਾ ਸਕਦਾ। ਦੇਖੋ ਪਿਛਲੇ ਦਿਨਾਂ 'ਚ ਹੀ ਸਾਨੂੰ ਮਿਨਿਸਟਰ ਸਾਹਿਬ ਨੇ ਬੁਲਾਇਆ ਸੀ, ਸਾਡੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਔਰ ਜਨਰਲ ਸੈਕਟਰੀ, ਮੈਂ ਵੀ ਗਿਆ ਸੀ। ਉਹਦੇ 'ਚ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਦਿਓ ਕਿ ਇੱਕ ਮਾਡਲ ਦਿਓ, ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ। ਸਾਡੇ ਕੋਲ ਦੁਨੀਆ ਮੱਝ ਦਾ ਖੁਸ਼ਕ ਦੁੱਧ ਮੰਗਦੀ, ਗਾਂ ਦੇ ਦੁੱਧ ਦਾ ਨਹੀਂ ਉਹਨਾਂ ਜ਼ਿਕਰ ਕੀਤਾ, ਮੱਝ ਦਾ ਖੁਸ਼ਕ ਦੁੱਧ ਦੁਨੀਆ ਡਿਮਾਂਡ ਹੈ। ਤੇ ਉਹ ਅਸੀਂ ਸਸਤੇ ਤੋਂ ਸਸਤਾ ਵੀ ਜਿਹੜਾ ਮੇਰੇ ਖਿਆਲ ਅਗਰ ਉਹ ਬਣਾ ਕੇ ਦਈਏ ਤਾਂ ਸਾਡੀ ਮੱਝ ਦਾ ਦੁੱਧ 800 ਰੁਪਏ ਵੀ ਉਹਦਾ ਰੇਟ ਬਣ ਸਕਦਾ। ਦੁਨੀਆ 'ਚ ਰੇਟ ਵੀ ਹੈ, ਗਾਂ ਦਾ ਦੁੱਧ ਦਾ ਜਿਹੜਾ ਰੇਟ ਹੈ ਉਹ ਤਾਂ ਮੈਂ $1 ਦੇ ਰਾਉਂਡ ਅਬਾਊਟ, ਤੇ ਮੱਝ ਦਾ ਦੁੱਧ ਦਾ ਜਿਹੜਾ ਨਾ ਜੀ ਪਿਛਲੇ 2 ਸਾਲ ਮੈਂ ਚੈੱਕ ਕੀਤਾ ਸੀ, ਕੋਈ 600-700 ਰੁਪਏ ਜਿਹੜਾ ਨਾ ਇੰਟਰਨੈਸ਼ਨਲ ਮਾਰਕੀਟ 'ਚ ਮੱਝ ਦੇ ਦੁੱਧ ਦਾ ਰੇਟ। ਮੱਝ ਦਾ ਦੁੱਧ ਪੀਣਾ ਇੱਕ ਅਯਾਸ਼ੀ ਸਮਝਿਆ ਜਾਂਦਾ, ਜਿਹੜੀ ਅਸੀਂ ਬੜੀ ਕਰਨੇ। ਇਹ ਵੀ ਨਸੀਬਾਂ ਵਾਲਿਆਂ ਨੂੰ ਹੁੰਦੀ ਹੈ ਜੀ। ਪੰਜਾਬ ਤੇ ਸਾਰੇ ਲੋਕ ਦੇਖੋ ਜੀ, ਜਦੋਂ ਕੋਈ ਇੱਕ ਵੀ ਉਹ ਵੀ ਘਰ ਰੱਜ ਪੀਂਦਾ। ਰਾਜ ਪੀਂਦਾ। ਅੱਛਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਉਹ ਜਿਹੜੀ ਜ਼ਹਿਰੀਲੀ ਸ਼ਹਿਦ ਚੋਂ ਬਣਦੀ ਆ, ਉਹ ਕਿਹੜੀ ਸ਼ਹਿਦ? ਨਹੀਂ ਜ਼ਹਿਰੀਲੀ ਨਹੀਂ, ਜੋ ਮੋਜ਼ਰੇਲਾ ਚੀਜ਼ ਹੈ, ਇਹ ਜਿਹੜੀ ਮੋਜ਼ਰੀਲਾ ਚੀਜ਼ ਹੈ, ਚੀਜ਼ ਨਹੀਂ ਹੈ ਜਿਹੜੀ 버ਗਰ ਔਰ ਪੀਜ਼ੇ ਤੇ ਇਸਤੇਮਾਲ ਹੁੰਦੀ ਹੈ ਚੀਜ਼। ਮੈਂ ਕਿਹਾ ਵੀ ਚੀਜ਼ ਆ, ਕੋਈ ਸ਼ੈ ਆ ਕੋਈ ਗੱਲ। ਫਿਰ ਮੈਂ ਕਿਹਾ ਵੀ ਉਹ ਬੜਾ ਚਲੋ ਜੀ, ਸਲਾਮਾਂ। ਹਾਂਜੀ, ਇਹਨਾਂ ਦਾ ਸ਼ੁਕਰੀਆ ਅਦਾ ਬੇਸਿਕਲੀ ਨਾ ਜੀ ਸਾਡੇ ਤੇ ਅਸੀਂ ਤਾਂ ਨਾ ਜੀ ਜੁਗਾੜ ਹੁੰਦੇ ਨਾ, ਸਾਡੇ ਜਿਹੜੇ ਚੀਜ਼ ਸੀ ਇਸਤੇਮਾਲ ਹੁੰਦੇ ਨੇ ਵੈਜੀਟੇਬਲਸ, ਇਹ ਉਹ ਬੜੇ, ਤੇ ਜਿਹੜਾ ਦੁਨੀਆ ਹੈ ਨਾ ਉਹ ਉੱਥੇ ਸਟੈਂਡਰਡਸ ਨੇ। ਯੂਰਪ ਵਿੱਚ ਜਿਹੜਾ ਹੈ ਨਾ ਉਹ ਮੱਝ ਦੇ ਜਿਹੜੇ ਇਹ ਚੀਜ਼ ਹੈ ਨਾ, ਤੁਰਕੀ 'ਚ ਜਿਹੜਾ ਨਾ ਇਸਤੰਬੁਲ ਦਾ ਜਿਹੜਾ ਹੈ ਨਾ ਮੇਅਰ, ਉਹਦਾ ਬੜਾ ਅੱਛਾ ਫਾਰਮ ਹੈ ਮੱਝਾਂ ਦਾ, ਔਰ ਉਹ ਚੀਜ਼ ਬਣਾ ਕੇ ਵੇਚਦੇ ਨੇ। ਬਾਈ ਪ੍ਰੋਡਕਟਸ ਅਗਰ ਅਸੀਂ ਵੀ ਇਸ ਪਾਸੇ ਆ ਜਾਈਏ ਤਾਂ ਫਿਰ ਅਸੀਂ ਇਸ ਤੋਂ ਜ਼ਿਆਦਾ ਪੈਸੇ ਕਮਾ ਸਕਦੇ। ਇਹ ਮੇਰੇ ਤੋਂ ਇੱਕ ਗੈਰ ਮੁਲਕੀ ਬੰਦੇ ਨੇ ਵੀ ਗੱਲ ਕੀਤੀ ਸੀ, ਕਹਿੰਦਾ ਮੈਂ ਬੜਾ ਹੈਰਾਨ ਆ ਕਿ ਪਾਕਿਸਤਾਨ 'ਚ ਇੰਨਾ ਦੁੱਧ ਹੁੰਦਾ ਵਾ ਤੇ ਪਾਕਿਸਤਾਨ 'ਚ ਚੀਜ਼ ਨਹੀਂ ਬਣਦਾ। ਸਾਡੇ ਨਾ ਜੀ ਇਹ ਮਸਾਇਲ ਨੇ ਕਿ ਗਵਰਨਮੈਂਟ ਲੈਵਲ 'ਤੇ ਕੋਈ ਕਹਿ ਲਓ ਕਿ ਇਸ ਨੂੰ ਸੀਰੀਅਸ ਨਹੀਂ ਲਿਆ ਗਿਆ। ਫਿਰ ਦੂਸਰਾ ਜਿਹੜੇ ਸਾਡੇ ਫਾਰਮਰ ਨੇ, ਛੋਟੇ ਫਾਰਮਰ, ਸਾਡੇ ਇੰਨੇ ਵਸਾਇਲ ਨਹੀਂ ਕਿ ਅਸੀਂ ਚੀਜ਼ ਪਲਾਂਟ ਲਾ ਲਈਏ ਜਾਂ। ਤੇ ਹੁਣ ਇੰਡੀਆ 'ਚ ਲੋਕਾਂ ਨੇ ਨਾ ਜੇ ਕੋਆਪਰੇਟਿਵ ਮਾਡਲ ਬਣਾਇਆ। ਕੋਆਪਰੇਟਿਵ ਮਾਡਲ ਇਹ ਅਸੀਂ, ਜਿਸ ਤਰ੍ਹਾਂ ਅਸੀਂ 10 ਸਮਝੋ ਫਾਰਮਰ ਬੈਠੇ ਆ, ਉਹਨਾਂ ਨੇ 10 ਨੇ ਥੋੜ੍ਹੇ ਪੈਸੇ ਲਾ ਕੇ ਇੱਕ ਨਾ ਪਲਾਂਟ ਲਾ ਲਿਆ। ਉਸ ਪਲਾਂਟ 'ਚ ਦੁੱਧ ਸਾਰਾ ਇਕੱਠਾ ਕਰ ਲੈਂਦੇ ਨੇ, ਇਕੱਠਾ ਕਰਕੇ ਇੱਕ ਬ੍ਰਾਂਡ ਨਾਂ ਉਹਨੂੰ ਪ੍ਰਿੰਟ ਕਰਕੇ, ਬਜਾਏ ਕਿ ਦੁੱਧ ਨੂੰ ਉਹਦੇ ਰੇਟ 'ਤੇ ਵੇਚਣ ਦੇ, ਉਹ ਆਪਣਾ ਦੁੱਧ ਸ਼ਹਿਰ ਆਪਣੇ ਅੱਛੇ ਰੇਟ 'ਤੇ ਵੇਚਦੇ ਨੇ। ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਨੇ, ਕੰਮ ਕਰਨ ਦੀ ਜ਼ਰੂਰਤ ਹੈ ਇਸ 'ਤੇ, ਅਗਰ ਕੰਮ ਕੀਤਾ ਜਾਏ ਤਾਂ ਫਾਇਦਾ ਜ਼ਿਆਦਾ ਹੋ ਸਕਦਾ। ਚੌਧਰੀ ਇਰਫਾਨ ਗੁੱਜਰ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਜੀ, ਤੇ ਸਾਨੂੰ ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ। ਬਲਕਿ ਮੈਂ ਤੁਹਾਡੀ ਮਿਹਨਤ ਇਹ ਕਰੂੰਗਾ ਕਿ ਤੁਸੀਂ ਜਿਹੜਾ ਇਹ ਦੌਰ ਆ ਮੋਬਾਈਲ ਦਾ, ਇੱਕ YouTube ਚੈਨਲ, ਇੱਕ Facebook ਪੇਜ ਜਾਂ ਜੋ ਵੀ ਹੈ, ਉਹਦੇ 'ਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਆਉਣੀ ਚਾਹੀਦੀ, ਤੁਹਾਡਾ ਟੈਲੀਫੋਨ ਨੰਬਰ ਹੋਵੇ, ਇੱਕ ਪੂਰਾ ਨਾਮ, ਕਿਉਂਕਿ ਇਹ ਖਿਦਮਤ ਖਲਕ ਆ। ਹਾਂਜੀ, ਵੀ ਬੰਦੇ ਪੱਠੇ ਪਾਣ, ਥੋੜਾ ਚੰਗੀਆਂ ਨੂੰ ਤਾਂ ਪਾਣ। ਇਨਸ਼ਾ-ਅੱਲਾਹ ਤਾਲਾ ਜੀ ਅਸੀਂ ਸਮਝਦੇ ਹਾਂ ਕਿ ਤੁਸੀਂ ਜਿਹੜਾ ਤੁਹਾਡਾ ਚੈਨਲ ਹੈ ਉਹ ਸਾਡਾ ਹੀ ਚੈਨਲ। ਬੇਸ਼ੱਕ ਕਿਉਂ ਨਹੀਂ। ਜਦੋਂ ਵੀ ਜ਼ਰੂਰਤ ਤੁਹਾਨੂੰ ਹੋਵੇ ਮੱਝ ਦੇ ਵਾਲੇ ਨਾਲ ਕੋਈ ਇਨਫੋਰਮੇਸ਼ਨ, ਕੋਈ ਚੀਜ਼, ਜਿਹੜੀਆਂ ਚੀਜ਼ਾਂ ਮੇਰੇ ਇਲਮ 'ਚ ਨੇ, ਮੈਂ ਇਨਸ਼ਾ-ਅੱਲਾਹ ਉਹਨਾਂ ਨੂੰ। ਇਹ ਥੋੜ੍ਹਾ ਜਿਹਾ ਰਵਾਇਤੀ ਅਸੀਂ ਤੁਹਾਨੂੰ ਪੱਗ
ਅੱਛਾ ਜੀ, ਮਿਹਰਬਾਨੀ। ਦੇਖੋ ਜੀ ਆ ਬੜੀ ਇੱਜ਼ਤ ਦੀ ਗੱਲ ਹੁੰਦੀ ਆ, ਇਹ ਬੜੀ ਆ ਇੱਜ਼ਤ ਦੀ ਗੱਲ ਆ ਜੀ ਸਾਡੇ ਵਾਸਤੇ ਕਿ ਚੌਧਰੀ ਇਰਫਾਨ ਗੁੱਜਰ ਸਾਹਿਬ ਸਾਨੂੰ ਪੱਗ ਪਵਾ ਰਹੇ ਜੀ। ਬੜੀ ਮਿਹਰਬਾਨੀ। ਵਾਹ ਵਾਹ, ਇਹ ਸਾਡੇ ਪੰਜਾਬ ਦੀ ਰੀਤ ਆ ਜੀ, ਬੜੀ ਵੱਡੀ ਰੀਤ ਆ। ਤੇ ਮੈਂ ਕਹਿੰਦਾ ਇਸ ਤੋਂ ਵੱਡੀ ਇੱਜ਼ਤ ਕੋਈ ਨਹੀਂ ਹੁੰਦੀ ਵੀ ਕਿਸੇ ਨੂੰ ਘਰ ਆਏ ਨੂੰ ਪੱਗ ਪਵਾਉਣੀ। ਸੀ ਜੀ ਸਾਡਾ ਅਹਿਸਾਸ ਆ ਉਹ ਪੰਜਾਬ ਦਾ, ਮਿਹਰਬਾਨੀ। ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਆਏ। ਬੜੀ ਮਿਹਰਬਾਨੀ। ਇਹ ਥੋੜਾ ਜਿਹਾ ਆਪਣਾ ਘਰ ਹੈ, ਵੈਲਕਮ ਜਦੋਂ ਆਓ। ਬੇਸ਼ੱਕ ਬੇਸ਼ੱਕ। ਨਹੀਂ ਜੀ, ਇਨਸ਼ਾਅੱਲਾ ਤਾਲਾ ਅਸੀਂ ਆਂਦੇ ਜਾਂਦੇ ਵੀ ਰਵਾਂਗੇ, ਹੁੰਦੇ ਹੀ ਰਹੂਗੀ ਮੁਲਾਕਾਤ। ਮਿਹਰਬਾਨੀ। ਅਸਲਾਮ ਵਾਲੇਕਮ ਜੀ। ਇਸ ਟਾਈਮ ਮੈਂ 449 ਗਾਹਬੇ ਜੀ ਤਾਂਦਲਿਆਂ ਵਾਲਾ ਸਮੁੰਦਰੀ ਦੇ ਵਿੱਚ ਚੌਧਰੀ ਇਰਫਾਨ ਗੁੱਜਰ ਦੇ ਡੇਰੇ 'ਚ ਖਲੋਤਾ, ਜਿੱਥੇ ਆ ਰੁਸਤਮ ਝੋਟਾ ਜਿਹਦੇ ਬਰੀਡ ਪੂਰੇ ਪੰਜਾਬ ਦੇ ਵਿੱਚ ਇਹਦਾ ਲੈ ਕੇ ਜਾਂਦੇ ਆ। ਰੁਸਤਮ ਇਹਦਾ ਨਾਮ ਰੱਖਿਆ ਹੈ ਤੇ 35-40 ਮਣ ਦਾ ਝੋਟਾ, ਇਹਦਾ ਵਜ਼ਨ ਬਲਕਿ ਘਟਾ ਰਹੇ ਅੱਗੇ ਨਾਲੋਂ। ਤੇ 1 ਕਰੋੜ ਰੁਪਈਆ ਲੱਗਾ ਸੀ, ਚੌਧਰੀ ਸਾਹਿਬ ਨੇ ਦਿੱਤਾ ਨਹੀਂ। ਏਡੀ ਸੋਹਣੀ ਬਰੀਡ ਆ ਰੁਸਤਮ ਝੋਟੇ ਦਾ। ਇਹਨੇ ਟੁਰ ਫਿਰ ਕੇ ਦਿਖਾਓ ਜੀ ਕੈਮਰਾਮੈਨ ਸਾਹਿਬ, ਐਂ ਘੁੰਮ ਕੇ ਆ ਝੋਟੇ ਦਾ ਅਗਾੜੀ ਪਿਛਾੜੀ ਸਾਰੀ ਦਿਖਾ। ਬੜਾ ਨਸਲੀ ਝੋਟਾ ਜੀ। ਇਹਦਾ ਹੁਣ ਤੁਹਾਨੂੰ ਇਹਦਾ ਬੀ ਵੀ ਤੁਹਾਨੂੰ ਮਿਲੂ ਮੱਝਾਂ ਵਾਲਿਆਂ ਨੂੰ, ਜਿਹੜੇ ਮੱਝਾਂ ਦੇ ਸ਼ੌਕੀਨ ਆ ਉਹ ਜਾਣਦੇ ਆ। ਇਹਦੀ ਬੇਲ ਸ਼ੇਲ, ਮੱਥਾ ਸੋਹਣਾ, ਅੱਖ ਸੋਹਣੀ, ਸਿੰਘ ਸੋਹਣਾ, ਲੱਤ ਸੋਹਣੀ। ਇਹਦਾ ਕੱਦ ਕਿੰਨੇ ਇੰਚ ਬਣਦਾ ਜੀ? ਹਾਂ, ਵਰਲਡ ਚੈਂਪੀਅਨ ਝੋਟਾ ਜੀ, ਵਰਲਡ ਚੈਂਪੀਅਨ। ਇਹ ਹੋਣਾ ਕੋਈ ਇਸ ਟਾਈਮ ਕੋਈ 58 ਇੰਚ ਦਾ। ਚੋਰ ਸਾਹਿਬ 1 ਮਿੰਟ ਆਇਓ। ਰੁਸਤਮ ਦੀਆਂ ਕੋਈ ਖੂਬੀਆਂ, ਕੋਈ ਗੱਲਬਾਤ ਕੋਈ ਦੱਸਿਓ ਜੀ। ਫੜ ਲਓ। ਰੁਸਤਮ ਜੀ ਝੋਟਿਆਂ ਦੀ ਜਿਹੜੀ ਗੱਲਬਾਤ ਇਹ ਹੁੰਦੀ ਕਿ ਨਸਲ ਤੇ ਜ਼ਾਹਰੀ ਖੂਬਸੂਰਤੀ ਦੇ ਲੋਕ ਜਿਹੜਾ ਨਾ ਝੋਟੇ ਨਹੀਂ ਖਰੀਦਦੇ। ਬਰੀਡਰਸ ਜਿੰਨੇ ਵੀ ਅੱਛੇ ਕੰਮ ਕਰਨ ਵਾਲੇ ਨੇ, ਇਸ ਰੁਸਤਮ ਦਾ ਜਿਹੜਾ ਹੈ ਨਾ ਜੀ ਬਰੀਡਿੰਗ ਦੇ ਵਾਲੇ ਨਾਲ ਰਿਕਾਰਡ ਹੈ ਕਿ ਇਹਦੀ ਜਿਹੜੀ ਇਹ ਭੈਣ ਉਹ ਵੀ ਵਰਲਡ ਚੈਂਪੀਅਨ ਹੈ, ਇਹਦੀ ਭਾਂਜੀ ਵਰਲਡ ਚੈਂਪੀਅਨ ਹੈ, ਇਹਦਾ ਔਰ ਬਿਊਟੀ ਚੈਂਪੀਅਨਸ ਨੇ। ਔਰ ਇਹ ਨਹੀਂ ਕਿ ਜਿਹੜੀਆਂ ਘਰ ਬਹਿ ਕੇ ਦੁੱਧ, ਉਹਨੇ ਜਿਹੜਾ ਗਰਾਊਂਡਸ ਜਾ ਕੇ ਦੁੱਧ ਕੀਤਾ ਔਰ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ। ਇਸ ਨਸਲ ਨੇ 2 ਦਫਾ ਵਰਲਡ ਰਿਕਾਰਡ ਬਣਾਇਆ, ਫਿਰ ਨੈਸ਼ਨਲ ਚੈਂਪੀਅਨ ਇਹਦੀ ਭੈਣ ਇਸ ਦਫਾ ਦੁਬਾਰਾ ਹੋਈ ਹੈ। ਤੋ ਬਾਕੀ ਖੂਬਸੂਰਤੀ ਦੇ ਵਾਲੇ ਨੂੰ ਤੁਸੀਂ ਇਹਦੀ ਹਾਈਟ ਦੇਖੋ, ਇਹਦੀ ਲੱਤ ਦੇਖੋ ਕਿਤਨੀ ਮਜ਼ਬੂਤ ਹੈ, ਖੁਰ, ਚੀਨ, ਰੰਗ। ਪਿਛਲੇ ਪੈਰ ਧੋਤੇ ਨੇ ਅੱਜ ਕੱਲ੍ਹ ਖੂਬਸੂਰਤੀ ਦੇ ਵਾਲੇ ਨਾਲ, ਮੱਥੇ ਚੀਨ ਆਉਣਾ, ਪੈਰ ਪਿਛਲੇ ਧੋਤੇ ਹੋਣਾ, ਕੰਨ ਬੜੀ ਪੱਧਰੀ ਹੈ। ਇਹ ਤੁਸੀਂ ਦੇਖੋ ਇਹਦੀ ਜਿਹੜੀ ਤੇ ਔਰ ਹਾਈਟ, ਲੰਬਾਈ, ਅੱਖਾਂ ਬੜੀਆਂ ਦੋਨੋਂ ਖੂਬਸੂਰਤ ਨੇ, ਮਾਣਕੀਆਂ ਅੱਖਾਂ ਨੇ। ਤੇ ਬਾਕੀ ਜਿਹੜਾ ਨਹੀਂ ਨਸਲ ਦੇ ਵਾਲੇ ਨਾਲ ਜ਼ਿਆਦਾ ਜਿਹੜੀ ਇਹਦੀ ਅਸੀਂ ਖਾਸ ਖੂਬਸੂਰਤੀ ਦੇ ਤੇ ਜੀ ਬਹਿਸ ਹੁੰਦੀ। ਸਿੰਘ ਨਹੀਂ ਚੰਗਾ, ਲੱਤ ਨਹੀਂ ਚੰਗੀ, ਇਸ 'ਤੇ ਅਸੀਂ ਬਹਿਸ ਹੀ ਜਾ ਸਕਦੇ ਹਾਂ। ਲੇਕਿਨ ਨਸਲ ਦੇ ਵਾਲੇ ਨਾਲ, ਪਰਫਾਰਮੈਂਸ ਦੇ ਵਾਲੇ ਨਾਲ ਮੈਂ ਸਮਝਦਾ ਕਿ ਪੰਜਾਬ ਵਿੱਚ ਜਿਤਨੀ ਪਰਫਾਰਮੈਂਸ ਇਸ ਨਸਲ ਦੀ ਹੈ ਉਹ ਕਿਸੇ ਨੇ ਵੀ ਨਹੀਂ ਅੱਜ ਤੱਕ ਦਿੱਤੀ।